ਭਾਈ ਬਲਵੰਤ ਸਿੰਘ ਮੁਲਤਾਨੀ ਦਾ ਕਤਲ ਕੀਤਾ ਸੀਗਾ 1991 ਚ। ਉਸ ਮਾਮਲੇ ਵਿੱਚ ਸਮੇਧ ਸੈਣੀ ਸੁਪਰੀਮ ਕੋਰਟ ਗਿਆ ਸੀਗਾ। ਉੱਥੇ ਜਿਹੜੀ ਕਾਰਵਾਈ ਸੀ ਉਹਦੇ ਚ ਮੰਗ ਕੀਤੀ ਸੀ ਕਿ ਮੁਕੱਦਮਾ ਦਰਜ ਜਿਹੜਾ ਕੀਤਾ ਹੋਇਆ ਮੇਰੇ ਖਿਲਾਫ ਉਹ ਰੱਦ ਕੀਤਾ ਜਾਵੇ, ਤੇ ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ। 33 ਸਾਲ ਇਸ ਪੁਲਿਸ ਮੁਲਾਜ਼ਮ ਨੇ, ਪੁਲਿਸ ਅਫਸਰ ਨੇ ਉਸ ਪਰਿਵਾਰ ਨੂੰ ਬਾਣੀ ਪਾਇਆ ਹੋਇਆ, ਜਿਨ੍ਹਾਂ ਦਾ ਪਰਿਵਾਰ ਦਾ ਜੀ ਬੇਰਹਿਮੀ ਨਾਲ, ਬੇਕਿਰਕੀ ਨਾਲ ਕਤਲ ਕੀਤਾ। 33 ਸਾਲ ਬਾਅਦ ਹਜੇ ਗੱਲ ਇੱਥੇ ਕਾਈ ਆ ਇਹ ਜੀ ਮੁਕੱਦਮਾ ਚੱਲੂਗਾ। ਲੈ ਵੀ ਹੁਣ ਸੁਪਰੀਮ ਕੋਰਟ ਨੇ ਪਾਤੇ ਪੜਾਕੇ, ਇਹ ਸਮੇਧ ਸੈਣੀ ਆ ਜਿਹੜਾ ਹੁਣ ਬਸ ਉਹ ਆ ਗਿਆ ਕਬ। ਭਾਈ ਇਹ ਉਹਨਾਂ ਦੇ ਲਾਡਲੇ ਬੱਚੇ ਨੇ, ਇਹਨਾਂ ਨੂੰ ਤਾਂ ਪਾਲਿਆ ਉਹਨਾਂ ਨੇ। ਇਹੋ ਜਿਹੇ ਬੇਹੱਦ ਜਲਾਦ ਲੋਕ ਜਿਹੜੇ ਸੀ, ਇਹਨਾਂ ਨੂੰ ਉਦੋਂ ਖੁੱਲ੍ਹ ਦਿੱਤੀ ਗਈ ਜਿਨ੍ਹਾਂ ਨੇ ਇੱਕ ਪੀੜ੍ਹੀ ਸਾਡੀ ਕੌਮ ਦੀ ਮਾਰੀ, ਕਤਲ ਕੀਤੀ, ਲਾਵਾਰਸ ਲਾਸ਼ਾਂ ਕਹਿ ਕੇ ਮਾਰਿਆ ਉਹਨਾਂ ਨੂੰ। ਜੇ ਕਿਸੇ ਨੇ ਹਾਂ ਦਾ ਨਾਰਾ ਮਾਰਿਆ ਖਾਲੜੇ ਵਰਗੇ ਨੇ, ਉਹਨਾਂ ਦਾ ਵੀ। 33 ਸਾਲ ਬੀਤ ਗਏ। 33 ਸਾਲਾਂ ਦੇ ਬਾਅਦ ਅੱਜ ਪਹਿਲੀ ਵਾਰ ਇੱਕ ਖਬਰ ਆਈ ਆ ਕਿ ਜੀ ਸੁਪਰੀਮ ਕੋਰਟ ਨੇ ਉਹ FIR ਰੱਦ ਕਰਨ ਤੋਂ ਨਾ ਕਰਤੀ ਜਿਹੜੀ ਉਹਨੇ ਕਿਹਾ ਸੀ ਕਿ ਮੇਰੇ ਉੱਤੇ ਜੀ ਗਲਤ ਪਾਈ। ਇੰਨੀ ਗੱਲ ਦੇ ਉੱਤੇ ਸਾਡੀ ਕੌਮ ਆ ਜਿਹੜੀ ਉਹ ਛਾਲਾ ਮਾਰਨ ਲੱਗ। ਸਮੇਧ ਸੈਣੀ ਦੇ ਨਾਂ ਦੇ ਉੱਤੇ ਖਬਰ ਪੜ੍ਹ ਕੇ ਐਵੇਂ ਉਛਲਣ ਦੀ ਲੋੜ ਨਹੀਂ। ਲਾ ਪਾ ਕੇ ਇਸ ਕੇਸ ਨਾਲ ਸੰਬੰਧਿਤ ਸਾਰੇ ਜਦੋਂ ਗਵਾਹ ਮਰ ਮੁੱਕ ਜਾਣਗੇ, ਉਦੋਂ ਕ ਜਾ ਕੇ ਇਹਦਾ ਫੈਸਲਾ ਸੁਣਾਉਣਗੇ। ਉਦੋਂ ਤੱਕ ਕਿਸੇ ਨੂੰ ਚੇਤਾ ਵੀ ਨਹੀਂ ਹੋਣਾ, ਉਦੋਂ ਤੀਜੀ ਚੌਥੀ ਪੀੜ੍ਹੀ ਆ ਚੁੱਕੀ ਹੋਣੀ ਆਪਣੀ। ਉਮਰਾ ਨੰਗਲ ਵਰਗੇ, ਸੈਣੀ ਵਰਗੇ, ਇਜ਼ਹਾਰ ਆਲਮ ਵਰਗੇ, ਇਹਨਾਂ ਸਾਰਿਆਂ ਨੂੰ ਨਵਾਜਣ ਵਾਲੇ ਅਕਾਲੀ, ਜੇ ਇਹਨਾਂ ਦੀ ਕੋਈ ਗੱਲ ਕਰ ਬੈਠੀਏ ਫਿਰ ਤੁਸੀਂ ਚੀਕਾਂ ਮਾਰਦੇ ਹੋ, ਹਾਏ ਬਾਦਲ ਕਹਿੰਦਾ ਨੌਲੇਜ ਜੀ। ਗੁਰੂ ਨਾਨਕ ਸਾਹਿਬਾਨ ਜਿਹੜੇ ਹੈ ਇਹ ਵਿਸ਼ਨੂੰ ਦੇ ਅਵਤਾਰ, ਸਾਰੀ ਉਮਰ ਵੱਡੀਆਂ ਪੋਸਟਾਂ ਬਣੀਆਂ, ਉਦੋਂ ਨਹੀਂ ਜੇ ਰੱਜ ਆਇਆ ਤਾਂ ਲਾਲਪੁਰਿਆ ਆਹ ਗੱਲਾਂ ਨਾਲ ਤੈਨੂੰ ਬਹੁਤੇ ਮੈਡਲ ਮਿਲ ਜਾਣ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਚਰਚਾ ਅਖਬਾਰਾਂ ਦੇ ਵਿੱਚ ਸਮੇਧ ਸੈਣੀ ਦੀ ਫੇਰ ਸ਼ੁਰੂ ਹੋਈ ਆ ਕਿ ਸੁਪਰੀਮ ਕੋਰਟ ਵੱਲੋਂ ਸਮੇਧ ਸੈਣੀ ਖਿਲਾਫ FIR ਰੱਦ ਕਰਨ ਤੋਂ ਨਾ ਕੀਤੀ ਗਈ ਹੈ। ਜਾਣੀ ਕਿ ਜਿਹੜਾ ਭਾਈ ਬਲਵੰਤ ਸਿੰਘ ਮੁਲਤਾਨੀ ਦਾ ਕਤਲ ਕੀਤਾ ਸੀਗਾ 1991 ਚ, ਉਸ ਮਾਮਲੇ ਵਿੱਚ ਸਮੇਧ ਸੈਣੀ ਸੁਪਰੀਮ ਕੋਰਟ ਗਿਆ ਸੀਗਾ, ਤੇ ਉਸ ਮਾਮਲੇ ਦੇ ਵਿੱਚ ਇਹਨਾਂ ਦੀ ਉੱਥੇ ਜਿਹੜੀ ਕਾਰਵਾਈ ਸੀ ਉਹਦੇ ਚ ਮੰਗ ਕੀਤੀ ਸੀ ਕਿ ਮੁਕੱਦਮਾ ਦਰਜ ਜਿਹੜਾ ਕੀਤਾ ਹੋਇਆ ਮੇਰੇ ਖਿਲਾਫ ਉਹ ਰੱਦ ਕੀਤਾ ਜਾਵੇ, ਤੇ ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ, ਮੁਕੱਦਮਾ ਜਿਹੜਾ ਹੈਗਾ FIR ਜਿਹੜੀ ਹੈ ਉਹ ਸਟੈਂਡ ਕਰੂਗੀ ਤੇ ਕੇਸ ਚੱਲੂਗਾ। ਹੁਣ 1991 ਤੋਂ ਅੱਜ 33 ਸਾਲ ਹੋ, 33 ਸਾਲ ਬਾਅਦ ਹਜੇ ਗੱਲ ਇੱਥੇ ਕਾਈ ਆ ਇਹ ਜੀ ਮੁਕੱਦਮਾ ਚੱਲੂਗਾ। ਤੇ ਇਸ ਗੱਲ ਨੂੰ ਲੈ ਕੇ ਜਿਹੜੇ ਬੰਦੇ ਸਾਨੂੰ ਮਤਾਂ ਦਿੰਦੇ ਹੁੰਦੇ ਨੇ ਵੀ ਜੀ ਭਾਰਤ ਦੇ ਸੰਵਿਧਾਨ 'ਚ ਯਕੀਨ ਰੱਖੋ, ਕਾਨੂੰਨ ਬੜਾ ਇੱਥੇ ਜੀ ਬੜਾ ਸਖਤ ਆ, ਬਹੁਤ ਜੀ ਇੱਥੇ ਲੋਕਾਂ ਨਾਲ ਇਨਸਾਫ ਹੁੰਦਾ, ਆ ਇਨਸਾਫ ਹੈ। 33 ਸਾਲ ਇਸ ਪੁਲਿਸ ਮੁਲਾਜ਼ਮ ਨੇ, ਪੁਲਿਸ ਅਫਸਰ ਨੇ ਉਸ ਪਰਿਵਾਰ ਨੂੰ ਬਾਣੀ ਪਾਇਆ ਹੋਇਆ, ਜਿਨ੍ਹਾਂ ਦਾ ਪਰਿਵਾਰ ਦਾ ਜੀ ਬੇਰਹਿਮੀ ਨਾਲ, ਬੇਕਿਰਕੀ ਨਾਲ ਕਤਲ ਕੀਤਾ। ਜਦੋਂ ਪੈਂਕੀ ਕੈਟ ਬੋਲਦਾ ਹੁੰਦਾ ਸੀ, ਜਿੰਨੇ ਉਹਨੇ ਇਸ ਕਤਲ ਦੇ ਬਾਰੇ ਜਿਵੇਂ ਦੱਸਿਆ ਵੀ ਕਿੰਨਾ ਭੈੜੇ ਤਰੀਕੇ ਨਾਲ ਪਿਛਲੇ ਪਾਸੇ ਡੰਡਾ ਦੇ ਕੇ ਉਹਨੂੰ ਕਤਲ ਕੀਤਾ। ਤੇ ਉਸ ਮਾਮਲੇ ਦੇ ਵਿੱਚ 1991 ਤੋਂ ਲੈ ਕੇ ਹੁਣ ਤੱਕ ਇਸ ਮੁਲਕ ਦਾ ਸਿਸਟਮ ਆ ਜਿਹੜਾ, ਉਹਦਾ ਪੂਰਾ ਜ਼ੋਰ ਲੱਗਿਆ ਪਿਆ ਵੀ ਸੈਣੀ ਨੂੰ ਬਚਾਉਣਾ। ਜਿਵੇਂ KPS ਗਿੱਲ ਵਾਲੇ ਮਾਮਲੇ ਵਿੱਚ
ਭੈਣ ਪਰਮਜੀਤ ਕੌਰ ਖਾਲੜਾ ਨੇ ਇਹ ਗੱਲ ਬੜੀ ਵਾਰ ਸਾਨੂੰ ਦੱਸਣੀ ਬਈ ਜੀ ਸਰਕਾਰੀ ਪੱਖ ਦੇ ਜਿਹੜੇ ਵਕੀਲ ਆਉਂਦੇ ਸੀ ਉਹ ਕਹਿੰਦੇ ਹੁੰਦੇ ਸੀਗੇ ਵੀ ਜੋ ਮਰਜ਼ੀ ਹੋ ਜੇ KPS ਗਿੱਲ ਕਦੇ ਕਟਹਿਰੇ 'ਚ ਨਹੀਂ ਆਊ। ਹਾਲਾਂਕਿ ਅਦਾਲਤ ਵਿੱਚ ਜਿਹੜੀ ਫਾਈਲ ਆ ਉਹਦੇ ਉੱਤੇ KPS ਗਿੱਲ ਦਾ ਨਾਮ ਖਾਲੜਾ ਕਾਂਡ ਵਿੱਚ ਸ਼ਰੇਆਮ ਆਉਂਦਾ, ਪਰ KPS ਗਿੱਲ ਨੂੰ ਬਚਾਉਣ ਲਈ ਇਸ ਮੁਲਕ ਦੇ ਸਿਸਟਮ ਨੇ ਉਹ ਮਰਨੀ ਮਰ ਗਿਆ ਪਰ ਉਹਨੂੰ ਅਦਾਲਤ ਵਿੱਚ ਨਹੀਂ ਆਉਣ ਦਿੱਤਾ। ਇਵੇਂ ਹੀ ਅੱਜ ਬਹੁਤ ਸਾਰੇ ਭਾਈਚਾਰੇ ਦੇ ਸਾਡੇ ਲੋਕ ਇਹ ਸਮਝ ਬੈਠੇ ਹੋਣਗੇ ਵੀ ਲੈ ਵੀ ਹੁਣ ਸੁਪਰੀਮ ਕੋਰਟ ਨੇ ਪਾਤੇ ਪੜਾਕੇ, ਇਹ ਸਮੇਧ ਸੈਣੀ ਆ ਜਿਹੜਾ ਹੁਣ ਬਸ ਉਹ ਆ ਗਿਆ ਕਾਬੂ। ਭਾਈ ਇਹ ਉਹਨਾਂ ਦੇ ਲਾਡਲੇ ਬੱਚੇ ਨੇ, ਇਹਨਾਂ ਨੂੰ ਤਾਂ ਪਾਲਿਆ ਉਹਨਾਂ ਨੇ। ਪਹਿਲਾਂ ਜਿਹੜਾ ਸੀ ਇੱਕ ਪੰਜਾਬ ਦੇ ਵਿੱਚ ਗਵਰਨਰ OP ਮਲਹੋਤਰਾ, ਇੱਦਾਂ ਉਹਦਾ ਨਾਂ ਸੀ ਕੁਛ ਮਲਹੋਤਰਾ, ਉਹਦੇ ਹੇਠਾਂ ਸੀ KPS ਗਿੱਲ। ਤੇ KPS ਗਿੱਲ ਨੇ ਹਰ ਪੁਲਿਸ ਜ਼ਿਲ੍ਹੇ ਦੇ ਵਿੱਚ ਇੱਕ ਕਿਲਰ ਸਕੁਐਡ ਤਿਆਰ ਕੀਤਾ ਸੀ, ਉਹਨਾਂ ਨੂੰ ਲਿਸਟਾਂ ਬਣਾ ਕੇ ਦੇ ਦਿੱਤੀਆਂ ਵੀ ਆਹ ਜਿਹੜੇ ਸਿੱਖ ਨੇ ਇਹ ਕੋਈ ਗੱਲ ਨਹੀਂ ਪੁੱਛਣੀ, ਕੋਈ ਬਾਤ ਨਹੀਂ ਸੁਣਨੀ, ਜਿੱਥੇ ਮਿਲਦੇ ਆ ਚੱਕ ਕੇ ਮਾਰੀ ਚੱਲੋ। ਤੇ ਉਹਨਾਂ ਕਾਤਲ ਗਰੋਹਾਂ ਨੇ ਪੰਜਾਬ ਦੇ ਵਿੱਚ ਲੋਥਾਂ ਦੇ ਢੇਰ ਲਾਤੇ ਤੇ ਉਹਨਾਂ ਲੋਥਾਂ ਨੂੰ, ਉਹਨਾਂ ਲਾਸ਼ਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਮੇਟਣਾ ਵੀ ਸੀ। ਇੱਕ ਬੰਦਾ ਜਦੋਂ ਗਾਇਬ ਹੋ ਜੇ, ਲੱਭੇ ਨਾ, ਉਹਦੇ ਪਰਿਵਾਰ ਦੇ ਮੈਂਬਰਾਂ ਨੇ ਭੱਜ ਦੌੜ ਵੀ ਕਰਨੀ ਹੁੰਦੀ ਹੈ। ਤੇ ਕੀਤਾ ਕੀ ਵੀ ਇਕੱਲੀ ਭਾਈ ਜਸਵੰਤ ਸਿੰਘ ਖਾਲੜੇ ਵਾਲੀ ਜੇ ਗੱਲ ਲੈ ਲਈਏ ਤਾਂ ਆ ਜਿਹੜਾ ਤਰਨਤਾਰਨ, ਪੱਟੀ ਤੇ ਅੰਮ੍ਰਿਤਸਰ ਦਾ ਇੱਕ, ਇਹ 3 ਸ਼ਮਸ਼ਾਨ ਘਾਟਾਂ ਦੇ ਵਿੱਚੋਂ ਹੀ 2500 ਦੇ ਲਾਗੇ ਉਹਨਾਂ ਅਣਪਛਾਤੀਆਂ ਲਾਸ਼ਾਂ ਦਾ ਵੇਰਵਾ ਸਾਹਮਣੇ ਲਿਆਂਦਾ ਸੀਗਾ ਕਿ ਜੀ ਇਹਨਾਂ ਨੇ ਇੱਥੇ ਆ ਜਿਹੜੇ ਬੰਦੇ ਚੱਕ ਕੇ ਮਾਰੇ ਆ, ਇਹਨਾਂ ਨੂੰ ਲਾਵਾਰਸ ਲਾਸ਼ਾਂ ਕਹਿ ਕੇ ਫੂਕਿਆ, ਸਾੜਿਆ, ਤੇ ਇਹਨਾਂ ਨੇ ਚੱਕ ਕੇ ਭਾਈ ਖਾਲੜਾ ਵੀ ਗਾਇਬ ਕਰਤਾ, ਕਤਲ ਕਰਤਾ। ਤੇ ਇਸ ਮੁਲਕ ਦਾ ਸਿਸਟਮ ਜਿਹੜਾ ਅਸ਼ਲੀਲ, ਅਸਭਿਅਕ, ਭੈੜੀ ਤੋਂ ਭੈੜੀ, ਐਂਟੀ ਸਿੱਖ, ਐਂਟੀ ਹਿਊਮਨ, ਜਿਹੜਾ ਮਨੁੱਖਤਾ ਦੇ ਖਿਲਾਫ ਕੋਈ ਚੀਜ਼ ਹੋਵੇ, ਉਹ ਫਿਲਮਾਂ ਬਣਾਓ ਜਿੰਨੀਆਂ ਮਰਜ਼ੀ, ਪਰ ਜੇਕਰ ਭਾਈ ਖਾਲੜੇ ਉੱਤੇ ਫਿਲਮ ਬਣੂਗੀ ਉਹ ਨਹੀਂ ਕਹਿੰਦੇ ਅਸੀਂ ਲਾਗੂ ਹੋਣ ਦੇਣੀ, ਉਹ ਨਹੀਂ ਅਸੀਂ ਬਾਹਰ ਦਿਖਾਉਣ ਦੇ। ਭਾਈ ਜਸਵੰਤ ਸਿੰਘ ਖਾਲੜਾ ਅਸਲ ਵਿੱਚ ਇਤਿਹਾਸ ਦੇ ਵਿੱਚ ਇੱਕ ਨਾਂ ਇਹੋ ਜਿਹਾ ਬਣ ਗਿਆ ਜਿਹਨੇ ਪੰਜਾਬ ਦੀ ਧਰਤੀ ਉੱਤੇ 25,000 ਲਾਵਾਰਸ ਲਾਸ਼ਾਂ ਕਹਿ ਕੇ ਗਾਇਬ ਕੀਤੇ ਗਏ, ਸਾੜੇ ਗਏ ਲੋਕਾਂ ਦਾ ਇਸ ਮੁਲਕ ਦੇ ਸਿਰ ਦੇ ਉੱਤੇ ਜਿਹੜਾ ਚਿੱਠਾ ਖੋਲ ਕੇ ਇਹਦਾ ਮੂੰਹ ਕਾਲਾ ਕਰ। ਇਹ 25,000 ਲਾਸ਼ਾਂ ਦਾ ਭਾਈ ਖਾਲੜਾ ਤੇ ਉਹਦੀ ਟੀਮ ਕੱਲੇ ਕੱਲੇ ਦਾ ਵੇਰਵਾ ਦੇ ਰਹੇ ਨੇ। ਇਹਦੀ ਗੱਲ ਇੰਡੀਅਨ ਮੀਡੀਆ 'ਚ ਤੁਸੀਂ ਕਦੇ ਨਹੀਂ ਸੁਣੋ। ਜਿੰਨੇ TV ਚੈਨਲਾਂ ਦੇ ਉੱਤੇ ਪੱਗਾਂ 'ਚ ਸਿਰ ਫਸਾ ਕੇ ਬੈਠੇ ਹੁੰਦੇ ਆ, ਤੁਸੀਂ ਇਹਨਾਂ ਤੋਂ ਕਦੇ ਇਹਨਾਂ ਲਾਵਾਰਸ ਲਾਸ਼ਾਂ ਦੀ ਕਹਾਣੀ ਨਹੀਂ ਸੁਣੋ। ਇਹਨਾਂ ਦੇ ਹੀ ਉਸੇ ਹੀ ਚੈਨਲ ਦੇ ਉੱਤੇ ਤਿਲਕ ਜੇ ਲਾ ਕੇ ਬਾਹਮਣ ਬਾਣੀਏ ਹਿੰਦੂ ਕੱਟੜਪੰਥੀ ਬਿਠਾਏ ਹੁੰਦੇ ਨੇ, ਜਿਹੜੇ ਪੂਰੇ ਭੌਂਕਦੇ ਆ ਕਿ 35,000 ਹਿੰਦੂ ਮਾਰਤਾ ਜੀ ਇਹਨਾਂ ਨੇ, 35,000 ਹਿੰਦੂ ਸਿੱਖਾਂ ਨੇ ਕਤਲ ਕਰ। ਅੱਜ ਤੱਕ TV ਚੈਨਲਾਂ ਦੇ ਉੱਤੇ ਜਾਣ ਵਾਲੇ ਕਿਸੇ ਸਿੱਖ ਨੇ ਇਹ ਨਹੀਂ ਮੋੜ ਕੇ ਪੁੱਛਿਆ ਵੀ ਤੂੰ 35,000 ਦੀ ਗੱਲ ਕਰਦਾ, ਤੂੰ 35 ਬੰਦਿਆਂ ਦੀ ਲਿਸਟ ਕੱਢ ਕੇ ਲਿਆ ਸੀ, ਤੈਨੂੰ ਦੇਖੀਏ ਵੀ ਕਿਹੜੇ ਤੇਰੇ ਚਾਕੇ ਮਾਰਦੇ। ਸੱਚਾਈ ਇਹ ਆ ਕਿ ਜਿਨ੍ਹਾਂ ਦਾ, ਜਿਹੜੀ ਕੌਮ ਦਾ ਘਾਣ ਹੋਇਆ, ਉਹਦਾ ਪੱਖ ਸਾਹਮਣੇ ਆਉਣ ਤੋਂ ਰੋਕਿਆ ਜਾ ਰਿਹਾ, ਚਾਹੇ ਫਿਲਮ ਦੇ ਰਾਹੀਂ ਹੋਵੇ, ਚਾਹੇ ਕਿਸੇ ਕਿਤਾਬ ਦੇ ਰਾਹੀਂ ਹੋਵੇ। ਜਦੋਂ ਭਾਈ ਖਾਲੜੇ ਵਾਲੀ ਫਿਲਮ ਬਣੀ ਉਸ ਮੌਕੇ
ਉਹਨਾਂ ਦੀ ਜਿਹੜੀ ਲੀਗਲ ਟੀਮ ਸੀ, ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਕੋਲੇ ਪਹੁੰਚੇ ਕਿ ਸਾਨੂੰ ਉੱਥੇ ਸਵਾਲ ਪੁੱਛੇ ਜਾ ਰਹੇ। ਬਹੁਤ ਸਾਰੇ ਉਹਨਾਂ ਦੇ ਸਵਾਲ ਸੀ ਜਿਨ੍ਹਾਂ ਦੇ ਉੱਤੇ ਕਾਨੂੰਨੀ ਤੌਰ ਤੇ ਜਵਾਬ ਦੇਣ ਲਈ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਤੇ ਭਾਈ ਖਾਲੜਾ ਤੇ ਬਣੀ ਫਿਲਮ ਦੀ ਜਿਹੜੀ ਲੀਗਲ ਟੀਮ ਆ ਉਹਨਾਂ ਨੇ ਜਵਾਬ ਤਿਆਰ ਕਰਨੇ ਸੀ। ਇੱਕ ਉਹਦੇ 'ਚ ਇਹ ਵੀ ਸੀਗਾ ਕਿ ਤੁਸੀਂ KPS ਗਿੱਲ ਨੂੰ ਬੁੱਚੜ ਕਿਹਾ, ਇਹਦਾ ਦੱਸੋ ਜੀ ਕੀ ਹਿਸਾਬ ਕਿਤਾਬ ਆ। ਉਹ ਫਿਰ ਮੇਰੇ ਕੋਲ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਉਹ ਬੰਦੇ ਭੇਜੇ। ਮੇਰੀ ਕਿਤਾਬ ਦਾ ਪੰਜਾਬ ਦਾ ਬੁੱਚੜ KPS ਗਿੱਲ ਦਾ ਸਾਰਾ ਉਹਨਾਂ ਨੇ ਕਾਗਜ਼ ਪੱਤਰ ਤਿਆਰ ਕਰਵਾਇਆ, ਇੱਕ ਸਬੂਤ ਜਾਂ ਇੱਕ ਗਵਾਹੀ ਦੇ ਰੂਪ ਦੇ ਵਿੱਚ ਕਿ ਇਸ ਬੰਦੇ ਨੂੰ ਪੰਜਾਬ ਦੇ ਸਿੱਖ ਵਾਕਿਆ ਹੀ ਪੰਜਾਬ ਦਾ ਬੁੱਚੜ ਕਹਿੰਦੇ। ਉਸ ਗੱਲ ਦੇ ਵਿੱਚ ਉਸ ਮੌਕੇ ਅਕਾਲ ਤਖਤ ਸਾਹਿਬ ਤੋਂ ਵੀ ਇਹ ਗੱਲ ਆਈ ਸੀ ਕਿ ਇਹ ਪੰਜਾਬ ਦਾ ਬੁੱਚੜ ਆ, ਸਿੱਖ ਕੌਮ ਲਈ ਬੁੱਚੜ ਆ। ਇੱਕ ਡਾਇਲੋਗ KPS ਗਿੱਲ ਦੇ ਬਾਰੇ ਸਾਰੀ ਫਿਲਮ 'ਚ ਹੋਣਾ ਹੈ, KPS ਗਿੱਲ ਨੂੰ ਪੰਜਾਬ ਦਾ ਬੁੱਚੜ ਕਿਹਾ ਹੁਣ। ਉਹਦੇ ਉੱਤੇ ਇੰਨਾ ਜ਼ੋਰ ਲਵਾਇਆ ਗਿਆ ਟੀਮ ਦਾ, ਇਸ ਗੱਲ ਦੇ ਨਾਲ ਤਾਂ ਮੈਂ ਸੰਬੰਧਿਤ ਰਿਹਾ ਹੁਣ ਕਰਕੇ ਮੈਨੂੰ ਪਤਾ, ਪਰ ਹੋਰ ਵੀ ਉਹ ਟੀਮ ਵਾਲੇ ਨੌਜਵਾਨ ਜਦੋਂ ਇੱਥੇ ਆਏ, ਵਕੀਲ ਸਾਹਿਬਾਨ ਜਾਂ ਹੋਰ ਜਿਹੜੇ, ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਸੀ ਵੀ ਕਿਵੇਂ ਇਹਨਾਂ ਨੂੰ ਘਸਾਇਆ ਜਾ ਰਿਹਾ। ਸਾਡੇ ਪੰਜਾਬ ਦੇ ਪਿੰਡੂ ਲੋਕ ਕਹਿੰਦੇ ਨਾ ਬੜੀ ਘਸਾਈ ਹੋਈ ਫਲਾਣੇ ਨੂੰ, ਵੀ ਇਹਨਾਂ ਨੂੰ ਲਿਰਕੜੀਆਂ ਕਢਾਈਆਂ ਜਾ ਰਹੀਆਂ ਨੇ ਵੀ ਤੁਸੀਂ ਕੀ ਭਾਲਦੇ ਹੋ ਇਸ। ਮੈਂ ਉਦੋਂ ਉਹਨਾਂ ਨੂੰ ਇਹ ਗੱਲ ਆਖੀ ਸੀ ਵੀ ਤੁਹਾਨੂੰ ਲੱਗਦਾ ਵਾ ਜੀ ਇਹ ਚੱਲਣਾ ਦੇਣਗੇ ਤੁਹਾਨੂੰ ਫਿਲਮ? ਕਹਿੰਦੇ ਜੀ ਅਸੀਂ ਤਾਂ ਪੂਰੀ ਵਾਹ ਲਾ ਦਿਆਂਗੇ। ਖੈਰ ਅੱਜ ਉਸ ਫਿਲਮ ਦੇ ਬਾਰੇ ਆਪਾਂ ਨੂੰ ਸਭ ਨੂੰ ਪਤਾ ਵੀ ਉਹ ਜਾਰੀ ਨਹੀਂ ਕੀਤੀ ਜਾ ਰਹੀ ਤੇ ਕਰਨੀ ਵੀ ਨਹੀਂ ਉਹਨਾਂ। ਪਰ ਜੇਕਰ KPS ਗਿੱਲ ਦੇ ਸੋਹਲੇ ਗਾਉਂਦੀ ਕੋਈ ਫਿਲਮ ਹੋਵੇ, ਕੋਈ ਸਿੱਖਾਂ ਨੂੰ ਦੁਖੀ ਕਰਨ ਵਾਲੀ ਫਿਲਮ ਹੋਵੇ, ਫੇਰ ਦੇਖੋ ਇਹੀ ਸੈਂਸਰ ਬੋਰਡ, ਇਹੀ ਸਾਰਾ ਇੰਡੀਆ ਕਿਵੇਂ ਕਹਿਣਗੇ ਜੀ ਇਹ ਤਾਂ ਛੇਤੀ ਤੋਂ ਛੇਤੀ ਲੱਗਣੀ ਚਾਹੀਦੀ ਹੈ। ਤੇ ਇਸ ਗੱਲ ਦੇ ਵਿੱਚ ਸਾਡੇ ਪੰਜਾਬ ਦੀ ਧਰਤੀ ਤੋਂ ਹਿੰਦੂ ਕੱਟੜਪੰਥੀਆਂ ਦੀ ਗੱਲ ਨਹੀਂ ਮੈਂ ਕਰਦਾ, ਬਹੁਤ ਸਾਰੇ ਇਹੋ ਜਿਹੇ ਜਿਨ੍ਹਾਂ ਦੇ ਪੱਗਾਂ 'ਚ ਸਿਰ ਫਸਾਏ ਹੋਏ ਨੇ, ਉਹ ਵੀ ਕਹਿਣਗੇ ਵੀ ਜੀ ਦੇਖੋ ਜੀ ਇਹ ਫਿਰ ਸੰਤ ਭਿੰਡਰਾਂ ਵਾਲਿਆਂ ਦੀ ਕਮਾਂਡ ਹੇਠ ਇਹ ਜੀ ਖਾਲਿਸਤਾਨੀਆਂ ਨੇ ਫਿਰ ਐ ਕੀਤਾ ਸੀਗਾ ਜੀ, ਇਹ ਫਿਰ ਫਿਲਮ ਤਾਂ ਲੱਗਣੀ ਚਾਹੀਦੀ ਹੈ ਜੀ। ਜਿਵੇਂ ਆ ਜਿਹੜੀ ਐਮਰਜੈਂਸੀ ਫਿਲਮ ਆ, ਇਹਦੇ ਬਾਰੇ ਵੀ ਕੁਛ ਇਹੋ ਜਿਹੀ ਬਿਰਤੀ ਵਾਲੇ ਪਿਛਲੇ ਦਿਨੀ ਭਕਾਈ ਮਾਰਦੇ ਦੇਖੇ। ਇਹ ਜਿਹੜੀ ਬਿਰਤੀ ਆ ਸਿੱਖਾਂ 'ਚ ਆਈ ਕਿ ਦਿੱਲੀ ਦੇ ਦੱਲੇ ਬਣਨਾ, ਆਪਦੀ ਕੌਮ ਦੇ ਖਿਲਾਫ ਭੁਗਤਣਾ, ਇਹ ਦਿਨੋਂ ਦਿਨ ਵੱਧ ਰਹੀ। ਪਿਛਲੇ 2-3 ਦਿਨਾਂ ਤੋਂ ਇੱਕ ਚਰਚਾ ਚੱਲ ਰਹੀ ਆ ਵੀ ਹਨੀ ਸਿੰਘ ਨਾਮੀ ਸਿੰਗਰ ਨੇ ਕਿਵੇਂ ਇਹ ਗੱਲ ਐਲਾਨੀਆ ਤੌਰ ਤੇ ਕਹੀ ਆ ਕਿ ਮੈਂ ਇੱਕ ਵੇਲੇ ਇਹ ਐਲਾਨ, ਇਹ ਇੱਕ ਆਪਣੇ ਆਪ ਨਾਲ ਅਹਿਦ ਕੀਤਾ ਸੀਗਾ ਵੀ ਇਹ ਮੇਰੇ ਗਾਣਿਆਂ ਦਾ ਵਿਰੋਧ ਕਰਦੇ ਆ ਨਾ, ਮੈਂ ਇਹਨਾਂ ਦੀਆਂ ਨਸਲਾਂ ਜਿਹੜੀਆਂ ਨੇ ਉਹਨਾਂ ਦੀਆਂ ਨਸਾਂ ਦੇ ਵਿੱਚ ਰਗ ਦੇ ਵਿੱਚ ਨਸ਼ਾ ਵਾੜ ਦੇਣਾ। ਖੈਰ ਉਹਦਾ ਵਿਰੋਧ ਹੋਇਆ ਉਸ ਗੱਲ ਦਾ, ਪਰ ਉਹਦੀ ਹਮਾਇਤ ਕਰਨ ਲਈ ਸਾਡੇ ਵਿੱਚੋਂ ਹੀ ਪੱਗਾਂ ਦਾੜੇ ਵਾਲੇ ਬੜੇ ਬੰਦੇ ਲੱਗੇ ਹੋਏ ਨੇ। ਅਖੇ ਜੀ ਉਹਦੀ ਪੂਰੀ ਗੱਲ ਸੁਣੋ, ਉਹ ਤਾਂ ਇਹ ਕਹਿ ਰਿਹਾ ਵੀ ਇੱਕ ਵੇਲੇ ਮੈਂ ਗੱਲ ਕਹੀ ਜ਼ਰੂਰ ਸੀਗੀ, ਪਰ ਬਾਅਦ ਵਿੱਚ ਮੈਂ ਬਿਮਾਰ ਹੋ ਗਿਆ, ਮੈਂ ਆਪ ਹੀ ਨਸ਼ੇ 'ਚ ਗਰਕ ਗਿਆ ਤੇ ਹੁਣ ਤਾਂ ਮੈਂ ਬਿਲਕੁਲ ਹੀ ਢੇਰੀ ਢਹਿ ਗਈ ਜੀ। ਮੈਂ ਤਾਂ ਹੁਣ 7-8 ਸਾਲ ਹਿੱਲਣ ਜੋਗਾ ਨਹੀਂ ਰਿਹਾ। ਕਹਿੰਦੇ ਜੀ ਹੁਣ ਜਦੋਂ ਕੋਈ ਗੱਲ ਉਹਨੇ ਕੀਤੀ ਸੀ ਹੁਣ ਤਾਂ ਉਹਨੂੰ ਪਛਤਾਵਾ ਬੜਾ, ਨਾ ਉਹਨੂੰ ਪਛਤਾਵਾ ਹੈ ਤੇ ਨਾ ਹੋ ਸਕਦਾ। ਜਿਵੇਂ ਗੁਰਦਾਸ ਮਾਨ, ਉਹਨੇ ਹਮੇਸ਼ਾ ਦਿੱਲੀ ਦੇ ਹਿਸਾਬ ਨਾਲ ਚੱਲਣਾ ਹੁੰਦਾ। ਜਦੋਂ ਪੰਥ ਲੜ ਰਿਹਾ ਸੀ ਉਦੋਂ ਉਹ ਕਹਿੰਦਾ ਸੀਗਾ ਧੋਤੀ ਤੇ ਪੋਥੀ ਛੱਡੋ, ਦਿਲ ਸਾਫ਼ ਹੋਣਾ ਚਾਹੀਦਾ। ਜਦੋਂ ਪੰਜਾਬ ਦੀ ਜਵਾਨੀ ਦਿੱਲੀ ਤੋਂ ਆਪਦੇ ਹੱਕ ਲੈਣ ਲਈ ਧਰਮ ਯੁੱਧ ਮੋਰਚਾ ਖਾਲਿਸਤਾਨ ਦਾ ਸੰਘਰਸ਼ ਲੜ ਰਹੀ ਸੀ, ਉਦੋਂ ਉਹ ਕਹਿੰਦਾ ਫਿਰਦਾ ਸੀ ਮਾਮਲਾ ਗੜਬੜ ਹੈ। ਜਦੋਂ ਪੰਜਾਬ ਨੇ, ਪੰਥ ਨੇ ਉਹਨੂੰ ਰੋਕਿਆ ਟੋਕਿਆ ਕਿ ਤੂੰ ਨੌਜਵਾਨੀ ਨੂੰ ਨਸ਼ਿਆਂ ਦੇ ਵਿੱਚ ਗਲਤਾਨ ਕਰ ਰਿਹਾ, ਜਿਹੜਾ ਨਕੋਦਰ ਵਾਲਾ ਤੇਰਾ ਡੇਰਾ
ना कोई इतिहास, ना कोई गल ना बात। ये पंजाब की धरती ते तू प्रमोट करदा, इहदे नाल जिहड़े आम लोग ने, नौजवान ने, वो गुमराह होके ਉਹਦੇ ਵਰਗੇ ਬਣ ਗਏ। ਉਹ ਜਿਵੇਂ ਨਸ਼ੇ ਨੁਸ਼ੇ ਜੋ ਉਹ ਬੀੜੀਆਂ ਸਿਗਰਟਾਂ ਪੀਂਦਾ ਉੱਥੇ ਦਾ ਡੇਰੇ ਦਾ। ਤਾਂ ਉਸ ਮੌਕੇ ਉਹਨੇ ਕੀ ਕਿਹਾ, ਕਹਿੰਦਾ ਜੀ ਸਾਡੀ ਜਿੱਥੇ ਲੱਗੀ ਆ ਤੂੰ ਲੱਗੀ ਰਹਿਣ ਦੇ, 13 ਦੂਣਾ 26 ਆ 26 ਰਹਿਣ ਦੇ। ਜੇਕਰ ਸਿੱਖ ਸੰਘਰਸ਼ ਦੀ ਗੱਲ ਆਈ ਤਾਂ ਬਾਹਰ ਬਹਿ ਕੇ ਪੰਥ ਦੀ, ਕੌਮ ਦੀ ਗੱਲ ਕਰਨ ਵਾਲਿਆਂ ਨੂੰ ਮਿਹਣਾ ਮਾਰਿਆ। ਕਹਿੰਦਾ ਜੀ ਲੱਖ ਪਰਦੇਸੀ ਹੋਈਏ, ਆਪਦਾ ਦੇਸ਼ ਨਹੀਂ ਭੰਡੀ। ਗੁਰਦਾਸ ਮਾਨ ਦੇ ਕੱਲੇ ਕੱਲੇ ਗਾਣੇ ਦਾ ਜੇ ਤੁਸੀਂ ਨਿਰੀਖਣ ਕਰੋ ਤੁਹਾਨੂੰ ਸਾਫ਼ ਪਤਾ ਲੱਗੂ ਉਹਦਾ ਨਿਸ਼ਾਨਾ ਕੀ ਆ। ਦਿੱਲੀ ਦਾ, ਨਾਗਪੁਰ ਦਾ ਪੱਖਪੂਰਨ ਤੇ ਪੰਜਾਬ ਦੇ ਲੋਕਾਂ ਨੂੰ ਪੰਥ ਨਾਲ ਸੰਬੰਧਿਤ ਵਿਸ਼ਿਆਂ ਦੇ ਉੱਤੇ ਉਲਟ ਚੱਲਣਾ, ਹਰ ਗੱਲ 'ਚ ਉਲਟ ਚੱਲਣਾ। ਉਹਦਾ ਨਿਸ਼ਾਨਾ ਇਹ ਆ ਕਿ ਪੰਜਾਬ ਦੀ ਜਵਾਨੀ ਨਾਸਤਕ ਬਣੇ, ਨਸ਼ੇੜੀ ਬਣੇ, ਹਿੰਦੀ ਬੋਲਿਆ ਕਰੇ, ਮੂੰਹ ਸਿਰ ਮਨਾ ਕੇ ਤੇ ਹੋਰ ਜਿਹੜੇ ਪੁੱਠੇ ਚੱਜ ਨੇ ਉਹ ਸਾਰੇ ਕਰੇ। ਇਹ ਉਹਦਾ ਨਿਸ਼ਾਨਾ ਆ ਵੀ ਬਾਕੀ ਸਾਰੇ ਕੰਮਕਾਰ ਛੱਡੋ ਜੀ, ਮਸਤੀ ਮਨਾ ਤੇ ਮੈਂ ਖਾਨੇ ਆ, ਨਜ਼ਾਰੇ ਲਓ ਬਸ। ਇਸੇ ਹਿਸਾਬ ਕਿਤਾਬ ਦੇ ਵਿੱਚ ਜੇਕਰ ਗੁਰਦਾਸ ਮਾਨ ਵਰਗਾ, ਜਿਹਦੀ ਬਹੁਤ ਸਾਡੇ ਭਾਈਚਾਰੇ 'ਚ ਬੱਲੇ ਬੱਲੇ ਆ, ਕਦੇ ਕਿਸੇ ਨੇ ਸੋਚਿਆ ਹੀ ਨਹੀਂ ਵੀ ਅਸਲ ਤੌਰ ਤੇ ਉਹਦੀ ਗਾਇਕੀ ਸਾਡੇ ਹੱਕ 'ਚ ਭੁਗਤਦੀ ਆ ਕਿ ਖਿਲਾਫ ਭੁਗਤਦੀ। ਇਸੇ ਤਰੀਕੇ ਨਾਲ ਹੋਰ ਬੜੇ ਗਾਇਕ ਨੇ, ਬੜੇ ਗੀਤਕਾਰ ਨੇ ਜਿਹੜੇ ਇਸ ਗੀਤਕਾਰੀ ਦੇ ਰਾਹੀਂ, ਕਲਾਕਾਰੀ ਦੇ ਰਾਹੀਂ ਸਾਡੀ ਮਨੁੱਖਤਾ ਨੂੰ, ਸਾਡੀ ਪੰਜਾਬ ਦੀ ਲੋਕਾਈ ਨੂੰ, ਸਾਡੀ ਜਵਾਨੀ ਨੂੰ ਪੰਥ ਅਤੇ ਪੰਜਾਬ ਦੇ ਉਲਟ ਭੁਗਤਾਉਣ ਵਿੱਚ ਡਟੇ ਹੋਏ। ਉਵੇਂ ਹੀ ਇਹ ਹਨੀ ਸਿੰਘ, ਜਿਵੇਂ ਰਵੈਰੋ ਨੇ ਕਿਹਾ ਸੀ ਨਾ ਵੀ ਘੱਟੋ ਘੱਟ 3 ਨਸਲਾਂ, 3 ਪੁਸ਼ਤਾਂ ਲੱਗਣਗੀਆਂ ਸਿੱਖਾਂ ਨੂੰ ਸਿੱਖੀ ਦੇ ਦਾਲੋਂ ਇਸ ਤਰੀਕੇ ਨੇ ਸੰਘਰਸ਼ ਦੇ ਰਾਹੋਂ ਤੋੜਨ ਲਈ। ਸੋ ਇੱਕ ਪੁਸ਼ਤ ਤਾਂ KPS ਗਿੱਲ, OP ਮਲਹੋਤਰਾ ਮੌਕੇ ਸਿੱਧੇ ਤੌਰ ਤੇ ਖਤਮ ਕਰਾਈ ਗਈ, ਕਤਲੇਆਮ ਕਰਾਇਆ ਗਿਆ, ਜਿਹਦੇ ਵਿੱਚ ਆ ਸਮੇਧ ਸੈਣੀ ਵਰਗੇ, ਪੈਂਕੀ ਕੈਟ ਵਰਗੇ, SP ਸੀਤਾ ਰਾਮ, ਖੂਬੀ ਰਾਮ, ਖੁਸ਼ੀ ਰਾਮ, ਪਤਾ ਨਹੀਂ ਕਿੰਨੇ ਕੁ ਰਾਮ, ਗੋਬਿੰਦ ਰਾਮ ਤੇ ਪਤਾ ਨਹੀਂ ਕਿੰਨੇ ਕੁ ਸਿੱਖਾਂ ਦੇ ਘਰੇ ਜੰਮ ਕੇ ਪੱਗਾਂ ਦਾੜੇ ਵਾਲੇ ਅੱਜ ਕੱਲ੍ਹ ਬੜੇ TV ਚੈਨਲਾਂ ਤੇ ਮਤਾਂ ਦਿੰਦੇ ਆ। ਉਹ ਆ ਪਿੱਛੇ ਜੇ ਇੱਕ ਮਰਿਆ ਗਰਮੇਲ ਬਾਈ, ਇੱਥੇ ਮਾਲ ਮੰਡੀ ਅੰਮ੍ਰਿਤਸਰ ਦੇ ਵਿੱਚ ਜੋ ਜ਼ੁਲਮ ਉਸ ਬੰਦੇ ਨੇ ਕੀਤਾ, ਉਹ ਕੈਨੇਡਾ 'ਚ ਮਰਿਆ ਪਿੱਛੇ। ਇਹੋ ਜਿਹੇ ਬੇਹੱਦ ਜਲਾਦ ਲੋਕ ਜਿਹੜੇ ਸੀ, ਇਹਨਾਂ ਨੂੰ ਉਦੋਂ ਖੁੱਲ੍ਹ ਦਿੱਤੀ ਗਈ ਜਿਨ੍ਹਾਂ ਨੇ ਇੱਕ ਪੀੜ੍ਹੀ ਸਾਡੀ ਕੌਮ ਦੀ ਮਾਰੀ, ਕਤਲ ਕੀਤੀ, ਲਾਵਾਰਸ ਲਾਸ਼ਾਂ ਕਹਿ ਕੇ ਮਾਰਿਆ ਉਹਨਾਂ ਨੂੰ ਤੇ ਖਤਮ ਕੀਤਾ। ਤੇ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ, ਜੇ ਕਿਸੇ ਨੇ ਹਾਂ ਦਾ ਨਾਰਾ ਮਾਰਿਆ, ਖਾਲੜੇ ਵਰਗੇ ਨੇ ਉਹਨਾਂ ਦਾ ਵੀ, ਇਹ ਇੱਕ ਦੌਰ ਚੱਲਿਆ ਸੀ। ਤੇ ਉਸ ਮੌਕੇ ਤੋਂ ਬਾਅਦ ਅਗਲੀ ਪੀੜ੍ਹੀ ਜਿਹੜੀ ਆ ਉਹਨੂੰ ਫਿਰ ਡਰੱਗਸ, ਚਿੱਟਾ, ਕਾਲਾ ਤੇ ਹੋਰ ਨਸ਼ਿਆਂ ਨਾਲ, ਅਸ਼ਲੀਲ ਤੇ ਅਸਭਿਅਕ ਗਾਇਕੀ ਨਾਲ ਪੂਰਾ ਜ਼ੋਰ ਲਾਇਆ ਹੋਇਆ ਵੀ ਪੰਜਾਬ ਦੀ ਧਰਤੀ ਤੇ ਕੋਈ ਇਹੋ ਜਿਹਾ ਸਿੱਖ ਨੌਜਵਾਨ ਬਚ ਨਾ ਜਾਵੇ ਜਿਹੜਾ ਭਾਈ ਸੁਖਦੇਵ ਸਿੰਘ ਬੱਬਰ ਵਾਂਗੂ, ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਵਾਂਗੂ, ਸੰਤ ਭਿੰਡਰਾਂ ਵਾਲਿਆਂ ਦੇ ਰਾਹ ਤੇ ਨਾ ਕੋਈ ਚੱਲ ਪਵੇ। ਇਸ ਗੱਲ ਦਾ ਪੂਰਾ ਏਜੰਡਾ ਬਣਾ ਕੇ ਅਗਲੇ ਲੱਗੇ ਹੋਏ। ਤੇ ਜਿਹੜਾ ਕੋਈ ਇਸ ਗੱਲ ਦੀ ਚਿੰਤਾ ਕਰਦਾ ਕਿ ਸਾਡਾ ਬਣੂ ਕੀ, ਜਿਹੜਾ ਕੋਈ ਸਿੱਖ ਇਸ ਗੱਲ ਦੇ ਉੱਤੇ ਫਿਕਰ ਕਰਦਾ ਕਿ ਸਾਡੀ ਧਰਤੀ ਨੂੰ ਇੱਕ ਬਸਤੀ ਵਾਂਗੂ ਲੁੱਟਿਆ ਜਾ ਰਿਹਾ, ਉਹਦੇ ਹੇਠਾਂ ਕੀ ਲਿਖਦੇ ਆ? ਸਾਡੇ ਵੀ ਕਈ ਇਹੋ ਜਿਹੇ ਦੇਖੇ ਆ ਸੂਰਮੇ। ਮੇਰੀਆਂ ਜਦੋਂ ਸੋਸ਼ਲ ਮੀਡੀਆ ਤੇ ਕੋਈ ਪੋਸਟ ਕੋਈ ਵਾਇਰਲ ਹੋ ਜੇ, ਉਹਦੇ ਹੇਠਾਂ ਸਭ ਤੋਂ ਵੱਡੀ ਫੜ ਇਹਨਾਂ ਦੀ ਪਤਾ ਕੀ ਹੁੰਦੀ ਆ? ਤੁਸੀਂ ਜੀ ਕੈਨੇਡਾ ਅਮਰੀਕਾ ਬੈਠੇ ਹੋ, ਤੁਸੀਂ ਪੰਜਾਬ ਆਓ ਫੇਰ ਦੇਖੀਏ। ਫਿਰ ਦੂਜਾ ਭਰਾ ਲਿਖਦਾ ਵੀ ਉਹ ਅੰਮ੍ਰਿਤਸਰ ਬੈਠਾ, ਪੰਜਾਬ ਹੀ ਰਹਿੰਦਾ, ਤੇ ਆਏ ਦਿਨ ਤੇਰੀ ਪੁਲਿਸ ਉਹਦੇ ਤੇ ਝੂਠੇ ਮੁਕੱਦਮੇ ਦਰਜ ਕਰਕੇ ਕਦੇ 3 ਸਾਲ ਕਦੇ 2 ਸਾਲ ਜੇਲ੍ਹਾਂ 'ਚ ਰੱਖਦੀ ਰਹੀ ਹੈ। ਹੁਣ ਵੀ
हर वेले तैयार रहीदा। पिछे जे आ मार्च अप्रैल की गल आ, उदों बड़ा रौला पिया जी घुमाण नूं मारना है। वो धमकी दित्ती किहने किवें दित्ती, इह इत्थे जिहड़े इन्हां दे महकमे ने वो कहंदे असीं जांच कर रहे हैं जी। ते मैनूं साडे भाईचारे ने, अपने मित्र प्यारे ने, सब ने यही कहा कि भाई जिवें भाई निच्चर दा कतल होया, भाई खंडे दा होया, भाई पंजवड़ दा होया, भाई PhD दा होया, होर कईयां दे भरावां दे होए ने, ये पंजाब च भी करनगे। मैनूं उदों भाई गजेंद्र सिंह दीयां गल्लां चेते आया करन, जदों इह पिछले साल भाई पंजवड़ दा कतल होया, शहीदी हुई, ते भाई गजेंद्र सिंह जी नाल मेरी किसी चैनल राही कोई गल हुई। मैं थोड़ा जिहा आपदे हिसाब नाल आखिया भी थोड़ा जिहा ख्याल रख लिया करो। वो कहंदे जे इंडिया दी गोली नाल जान चली जावे ते जिंदगी सफल हो जाए। कौम लई शहीदी दा, कौम लई मरण दा जिहड़ा चाह है ना, वो हुण इस उम्र विच जे जाके पूरा हो जाए तां होर की चाहीदा। उवें ही आ जिहड़े साडे भरा बड़े औखे ने कि घुमाण खालिस्तान की गल करदा, ਇਹ ਜੀ ਪੰਜਾਬ ਆਵੇ ਇਹਨੂੰ ਲੱਗੇ ਪਤਾ। ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਭਾਈ ਜੇਕਰ ਤੁਹਾਡਾ ਚਾਅ ਮੇਰੀ ਮੌਤ ਨਾਲ ਪੂਰਾ ਹੁੰਦਾ ਤਾਂ ਆਪਦੇ ਇੰਡੀਅਨ ਹਾਕਮਾਂ ਨੂੰ ਬੇਨਤੀ ਕਰ ਲਓ ਵੀ ਜੀ ਉਹਨੂੰ ਵੀ ਮਰਵਾ ਦਿਓ। ਪਰ ਇਉਂ ਬੰਦੇ ਮਾਰਨ ਨਾਲ ਗੰਢ ਬਣ ਜੂ। ਆ 25-30 ਹਜ਼ਾਰ 1978 ਤੋਂ ਤੁਸੀਂ ਮਾਰ ਲਿਆ, ਫਿਰ ਇੱਥੇ ਖਾਲਿਸਤਾਨ ਦੀ ਗੱਲ ਰੁਕ ਗਈ। ਸਗਾ ਤੇ ਸਾਰੇ ਸੰਸਾਰ 'ਚ ਫੈਲ ਗਈ ਗੱਲ। जेकर 1978 तो 84 तक देखिए, सच्चाई ये आ कि बहुते लोग संत भिंडरां वालियां नूं जां खालिस्तान की गल नूं हमायत नहीं सी करते, पर 1984 तो बाद खालसा पंथ नूं संत भिंडरां वालियां दा जिवें प्यार आया, कमाल हो गई। इवें ही खालिस्तान की गल ਜਿਹੜੀ ਇੱਕ ਦਾਇਰੇ ਵਿੱਚ ਇੱਕ ਸੀਮਤ ਜੇ ਲੋਕਾਂ ਤੱਕ ਸੀ, ਉਹ 1984 ਨੇ ਸਿਖਰਾਂ ਤੇ ਪਹੁੰਚਾ। ਹੁਣ ਜਦੋਂ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ, ਇੰਡੀਅਨ ਏਜੰਸੀਆਂ ਨੂੰ ਲੱਗਿਆ ਹੋਣਾ ਵੀ ਇਸ ਤੋਂ ਬਾਅਦ ਤਾਂ ਬਸ ਖਤਮ ਆ ਕੰਮ, ਭੋਗ ਪੈ ਜਾਣਾ। ਪਰ ਸੱਚਾਈ ਇਹ ਆ ਕਿ ਜਥੇਦਾਰ ਨਿੱਜਰ ਦੀ ਸ਼ਹਾਦਤ ਨੇ ਖਾਲਿਸਤਾਨ ਦੇ ਸੰਘਰਸ਼ ਨੂੰ ਜਿਸ ਬੁਲੰਦੀ ਤੇ ਪਹੁੰਚਾ ਦਿੱਤਾ ਹੈ, ਹੁਣ ਗੱਲ ਇਸ ਤੋਂ ਅੱਗੇ ਹੀ ਜਾਣੀ ਆ, ਪਿੱਛੇ ਨਹੀਂ ਜਾਣੀ। ਹਾਂ, ਇਹ ਸਾਨੂੰ ਪਤਾ ਹੈ ਕਿ ਭਾਰਤੀ ਖਿੱਤੇ ਦੇ ਵਿੱਚ ਆਪਦੇ ਚਹੇਤਿਆਂ ਨੂੰ, ਜਿਨ੍ਹਾਂ ਨੇ ਉਦੋਂ ਤੁਹਾਡੇ ਇੰਡੀਆ ਦੀ ਸੇਵਾ ਕੀਤੀ ਹੈ, ਸੈਣੀ ਵਰਗਿਆਂ ਨੂੰ, KPS ਗਿੱਲ ਵਰਗਿਆਂ ਨੂੰ ਬਚਾਉਣ ਦੀ ਤੁਸੀਂ ਕੋਈ ਕਸਰ ਨਹੀਂ ਛੱਡੋਗੇ। ਇਹ ਸਾਡੀ ਕੌਮ ਦਾ ਹੀ, ਸਾਡੇ ਹੀ ਭਰਾਵਾਂ ਦਾ ਜਿਗਰਾ ਸੀ। ਜਦੋਂ ਕੱਲੇ ਨੂੰ 30-30, 35-35 ਜਲਾਦ ਕੋਂਦੇ ਸੀ, ਜਦੋਂ ਬੇਕਿਰਕੀ ਤੇ ਬੇਰਹਿਮੀ ਨਾਲ ਬੇਦੋਸ਼ੇ ਸਿੱਖ ਦਾ ਅੰਗ ਅੰਗ ਭੰਨਿਆ ਜਾਂਦਾ ਸੀ, ਉਸ ਟਾਈਮ ਉਹ ਗੁਰੂ ਦਾ ਪਿਆਰਾ ਸਿੱਖ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਹੋਰ ਪੁਰਾਤਨ ਯੋਧਿਆਂ ਸ਼ਹੀਦਾਂ ਨੂੰ ਚੇਤੇ ਕਰਕੇ ਆਪਣੀ ਸੁਰਤ, ਆਪਣੀ ਲਿਵ ਗੁਰੂ ਚਰਨਾਂ ਨਾਲ ਜੋੜ ਕੇ ਤੁਹਾਡੇ ਸਾਰੇ ਜ਼ੁਲਮ ਨੂੰ, ਤੁਹਾਡੇ ਸਾਰੇ ਪਾਪ ਨੂੰ ਚੇਤੇ ਹੀ ਨਹੀਂ ਸੀ ਆਉਂਦਾ। ਤੇ ਉਸ ਸ਼ਹਾਦਤ ਦੇ ਜਸ਼ਨ ਦੇ ਵਿੱਚ ਹਜ਼ਾਰਾਂ ਸਿੱਖਾਂ ਦੀਆਂ ਜਾਨਾਂ ਗਈਆਂ। ਉਹ ਸਾਰੀਆਂ ਸ਼ਹਾਦਤਾਂ ਸਾਡੀ ਕੌਮ ਦਾ ਮਾਣ ਬਣੀਆਂ। ਪਰ ਤਾਂ ਹਰੇਕ ਨਹੀਂ ਜਾਣਾ। ਜਿਹੜੇ ਸਾਨੂੰ ਮਾਰਨ ਦੀਆਂ ਗੱਲਾਂ ਕਰਦੇ ਆ, ਜਿਨ੍ਹਾਂ ਨੇ ਇੰਡੀਅਨ ਸਟੇਟ ਦਾ ਝੰਡਾ ਚੱਕ ਕੇ ਸਿੱਖਾਂ ਦੇ ਕਤਲਾਂ ਦੀ ਖੁਸ਼ੀ ਮਨਾਈ ਆ, ਤੁਸੀਂ ਕਿਹੜਾ ਰਹਿਣਾ ਇੱਥੇ ਭਾਈ? ਤੇ ਕਿਹਨੇ ਕਿੱਲੇ ਕੱਢੇ ਹੋਏ ਨੇ? ਪਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੁੰਦਾ। ਜੇਕਰ ਤੁਸੀਂ ਕਿਹੜੇ ਪਾਸੇ ਕਰਾਉਣਾ ਚਾਹੁੰਦੇ ਹੋ, ਸਾਡਾ ਜ਼ਿਕਰ, ਸਾਡੇ ਭਰਾਵਾਂ ਦਾ ਜ਼ਿਕਰ ਪੰਥ ਲਈ, ਕੌਮ ਲਈ, ਮਨੁੱਖਤਾ ਲਈ, ਹੱਕ ਸੱਚ ਲਈ ਲੜਨ ਮਰਨ ਵਾਲਿਆਂ ਚਾਹੂ। ਤੁਹਾਡਾ ਜਲਾਦਾਂ ਚਾਹੂ। ਤੁਸੀਂ ਦੁਸ਼ਮਣ ਨਾਲ ਖੜੇ ਸੀ,
ਸੋ ਜਿਹੜੇ ਲੋਕਾਂ ਨੂੰ ਇਹ ਬੁਖਾਰ ਚੜਿਆ ਰਹਿੰਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖੀ ਤੇ ਸਿੱਖਾਂ ਦੇ ਉਲਟ ਭੁਗਤੀਏ, ਉਹ ਕੀ ਕਰਦੇ ਆ? ਨਹੀਂ ਜੀ, ਸਮੇਧ ਸੈਣੀ ਫਿਰ ਕੀ ਕਰਦਾ ਜੀ? ਫੇਰ ਕੀ ਹੋ ਗਿਆ ਜੀ? ਜੇ ਉਹਨੇ ਪੂਲੇ ਵਰਗੇ, ਪੈਂਕੀ ਕੈਟ ਵਰਗੇ ਜਲਾਦ ਰੱਖੇ ਹੋਏ ਸੀ, ਜਿਨ੍ਹਾਂ ਨੇ ਜਾ ਕੇ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਪਰਿਵਾਰ ਸਾੜ ਸੁੱਟਿਆ, ਇਹ ਸੈਣੀ ਦੇ ਉੱਤੇ ਹਮਲਾ ਹੋਇਆ। ਇਹ ਜੀ ਫਿਰ ਸਮੇਧ ਸੈਣੀ ਆ ਜਿਹੜਾ, ਉਹ ਜੀ ਕੀ ਕਰਦਾ ਜੀ? ਉਹਨੇ ਫਿਰ ਬਲਵੰਤ ਸਿੰਘ ਮਲਤਾਨੀ ਨੂੰ ਕਤਲ ਕਰਤਾ ਜੀ। ਮਤਲਬ ਕਿ ਝੂਠ ਸੱਚ ਬੋਲ ਕੇ ਇਹ ਲੋਕ ਸਿੱਖਾਂ ਦੇ ਘਰੇ ਜੰਮ ਕੇ ਸਿੱਖਾਂ ਦੇ ਆਪਦੇ ਆਪ ਨੂੰ ਸਿੱਖ ਕਹਾਉਂਦੇ ਆ ਤੇ ਭੁਗਤਦੇ ਹਮੇਸ਼ਾ ਸਿੱਖਾਂ ਦੇ ਉਲਟ। ਜੇ ਹਨੀ ਸਿੰਘ ਦੀ ਗੱਲ ਆ ਜਾਵੇ ਫੇਰ ਕੋਈ ਬਹਾਨਾ ਲੱਭ ਲੈਣਗੇ। ਨਹੀਂ ਜੀ, ਹਨੀ ਸਿੰਘ ਨੇ ਨਹੀਂ ਕਿਹਾ। ਗੁਰਦਾਸ ਮਾਨ ਦੀ ਗੱਲ ਕੋਰ ਲਓ, KPS ਗਿੱਲ ਦੇ ਹੱਕ 'ਚ ਵੀ ਆ ਜਾਣਗੇ। ਹੁਣ ਦੱਸੋ, ਇਹੋ ਜਿਹੇ ਲੋਕ, ਇਹਨਾਂ ਤੋਂ ਕੀ ਆਸ ਰੱਖੀ ਜਾ ਸਕਦੀ ਆ? ਇਹ ਵੀ ਕਹਿੰਦੇ ਸੀ ਸਿੱਖ। ਇੱਕ ਸਿੱਖੀ ਦਾ ਭੋਗ ਪਾਉਣ ਲਈ ਦਿੱਲੀ ਦੇ ਇਸ ਤਰੀਕੇ ਨਾਲ ਹੱਥ ਠੋਕੇ ਬਣ ਕੇ ਪੰਥ ਲਈ, ਪੰਜਾਬ ਲਈ ਸਰਗਰਮ ਸਿੱਖਾਂ ਦੇ ਉਲਟ ਚੱਲਣਾ, ਇਹ ਵੀ ਇੱਕ ਗਦਾਰੀ ਹੈ। ਜਿਵੇਂ ਕੈਟ ਜਾਂ ਟਾਊਟ ਆ ਜਿਹੜਾ, ਉਹਦੇ ਅਰਥ ਬੜੇ ਵੱਡੇ ਨੇ। ਕੈਟ ਜਾਂ ਟਾਊਟ ਇਕੱਲੇ ਉਹ ਨਹੀਂ ਹੁੰਦੇ ਜਿਹੜੇ ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਖਾੜਕੂਆਂ ਵਰਗਾ ਹਿਸਾਬ ਕਿਤਾਬ ਰੱਖ ਕੇ ਲਹਿਰ ਦਾ ਨੁਕਸਾਨ ਕਰਨ। ਖਾੜਕੂ ਉਹ ਵੀ ਆ ਜਿਹੜਾ ਪੋਲੀਟੀਕਲ ਇਹੋ ਜਿਹਾ ਆਗੂ ਬਣ ਕੇ ਮੈਦਾਨ ਦੇ ਵਿੱਚ ਆਵੇ ਤੇ ਸਿੱਖੀ ਅਤੇ ਸਿੱਖਾਂ ਦੇ ਉਲਟ ਭੁਗਤੇ, ਦਿੱਲੀ ਅਤੇ ਨਾਗਪੁਰ ਦੇ ਹੱਕ 'ਚ ਭੁਗਤੇ, ਉਹ ਵੀ ਕੈਟ ਆ, ਉਹ ਵੀ ਟਾਊਟ ਆ। ਇਹੋ ਜਿਹਾ ਕਲਮਕਾਰ, ਇਹੋ ਜਿਹਾ ਕਲਾਕਾਰ ਜਿਹੜਾ ਆਪਦੀਆਂ ਲਿਖਤਾਂ ਰਾਹੀਂ ਜਾਂ ਆਪਦੀ ਕਲਾ ਰਾਹੀਂ ਦਿੱਲੀ ਅਤੇ ਨਾਗਪੁਰ ਦੀ ਹਮਾਇਤ ਕਰੇ, ਪੰਥ ਅਤੇ ਪੰਜਾਬ ਦੇ ਉਲਟ ਭੁਗਤੇ, ਇਹ ਵੀ ਕੈਟ ਪੁਣਾ ਹੀ ਹੁੰਦਾ, ਇਹ ਵੀ ਟਾਊਟ ਪੁਣਾ ਹੀ ਹੁੰਦਾ। ਤੇ ਜਿਹੜਾ ਜ਼ਾਲਮ ਅਤੇ ਜ਼ੁਲਮ ਕਰਨ ਵਾਲੇ ਪੁਲਸੀਆਂ ਦੀ ਹਮਾਇਤ ਵਿੱਚ ਭੁਗਤਦਾ, ਜਿਹੜਾ ਪੰਥ ਦੋਖੀ ਤਾਕਤਾਂ ਦੇ ਹੱਕ 'ਚ ਭੁਗਤਦਾ, ਬੜੇ ਇਹੋ ਜਿਹੇ ਦੇਖੇ ਜੀ। ਡੇਰਾ ਸਰਸੇ ਵਾਲੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ, ਜਿਹੜੇ ਉਹਨਾਂ ਦੇ ਹੱਕ 'ਚ ਤੁਰੇ ਫਿਰਦੇ। ਇੱਕ ਜਗਰਾਓਂ ਕੋਟ ਦਾ ਰੌਲਾ ਚੱਲਦਾ 5-4 ਦਿਨਾਂ ਦਾ, ਉੱਥੇ ਇੱਕ ਗੰਦੇ ਡੇਰੇਦਾਰ ਨੇ ਬਹੁਤ ਹੀ ਜ਼ਿਆਦਾ ਗਲਤ ਕੀਤਾ, ਉਹਨੂੰ ਫੜਨਾ ਪਿਆ ਪੁਲਿਸ ਨੂੰ। ਉਹਦੇ ਹੱਕ ਵਿੱਚ ਜਿਹੜੇ ਡੇਰੇਦਾਰ ਗੰਦੇ ਸਾਧ ਨੇ ਮਾੜਾ ਕਰਮ ਕੀਤਾ, ਕੁਕਰਮ ਕੀਤਾ, ਉਹਦੇ ਹੱਕ ਵਿੱਚ ਤੁਰੇ ਫਿਰਦੇ ਆ ਵੀ ਜਿਨ੍ਹਾਂ ਨੇ ਜੀ ਉਹਨੇ ਡੇਰੇ ਦੇ ਵਿੱਚ ਕਾਰਵਾਈ ਕੀਤੀ ਆ, ਅਮਰਤਪਾਲ ਸਿੰਘ ਮਹਿਰੋਂ, ਅਖੇ ਜੀ ਉਹਨਾਂ ਤੇ ਮੁਕੱਦਮਾ ਦਰਜ ਕਰੋ। ਅੱਜ ਉੱਥੇ ਬਹੁਤ ਭਾਰੀ ਇਕੱਠ ਹੋਇਆ ਸੀ। ਹੁਣ ਜਿਹੜੇ ਉੱਥੇ ਉਹਦੇ ਹੱਕ 'ਚ ਤੁਰੇ ਫਿਰਦੇ ਆ, ਉਸ ਡੇਰੇਦਾਰ ਸਾਹਿਬ ਦੇ, ਸਾਹਿਬ ਤਾਂ ਚਲੋ ਕੀ ਉਹਨੂੰ ਕਹਿਣਾ ਗੰਦੇ ਬੰਦੇ ਨੂੰ, ਉਹ ਵੀ ਕਹਿੰਦੇ ਅਸੀਂ ਸਿੱਖ। ਤੇ ਜਿਹੜਾ ਇੱਕ ਹੋਰ ਮਸਲਾ ਜਿਹਦੇ ਵਿੱਚ ਗੁਰੂ ਘਰ ਦੇ ਵਿੱਚ ਸਿੱਖੀ ਦੀਆਂ ਜੜ੍ਹਾਂ ਪੱਟਣ ਵਾਲੇ ਕਿਸੇ ਐਂਟੀ ਪੰਥਕ ਡੇਰੇਦਾਰ ਦਾ ਰੋਹਬ ਬਣਾਉਣ ਲਈ, ਉਹਦੀ ਚੜ੍ਹਾਈ ਬਣਾਉਣ ਲਈ ਗੁਰਦੁਆਰੇ ਦੀ ਇਮਾਰਤ ਨੂੰ ਉਸ ਲਾਲ ਜਿਹੇ ਰੰਗ ਦਾ ਪੱਥਰ ਲਾਤਾ ਵੀ ਉਦਾਸੀ ਪਰੰਪਰਾ ਜਾਂ ਕੋਈ ਹੋਣੀ ਆ ਪਰੰਪਰਾ, ਵੀ ਇਹ ਤਾਂ ਜੀ ਅਸੀਂ ਉਹਦਾ ਝੰਡਾ ਇੱਥੇ ਕੱਢਦੇ ਹਾਂ। ਅੱਜ ਵੀਡੀਓ ਆਈ ਆ ਉਹਦੀ, ਸੰਗਤ ਨੇ ਇਕੱਠੇ ਹੋ ਕੇ ਸਭ ਤੋਂ ਪਹਿਲਾਂ ਪੱਥਰ ਜਿਹੜਾ ਸੀ ਉਹ ਪੱਟਿਆ, ਵੀ ਇਹ ਪੱਥਰ ਸਾਰੀ ਕੰਧ ਉੱਤੇ ਪੱਥਰ ਲਾਇਆ ਪਿਆ, ਵੀ ਰੰਗ ਨਹੀਂ ਕਰਨਾ, ਪੇਂਟ ਨਹੀਂ ਕਰਨਾ ਉਸ ਸਾਧ ਦੇ ਰੰਗ ਦਾ, ਗੇਰੂਏ ਜਿਹੇ ਰੰਗ ਦਾ ਪੱਥਰ ਲਿਆ ਕੇ ਉਹ ਲਾਇਆ। ਹੁਣ ਜਿਹੜੇ ਲੋਕ ਇਹੋ ਜਿਹੇ ਕਾਰਜ ਕਰਦੇ ਆ, ਸਿੱਖੀ ਅਤੇ ਸਿੱਖਾਂ ਦੇ ਉਲਟ ਭੁਗਤਦੇ ਆ ਜੀ, ਇਹਨਾਂ ਨੂੰ ਕਿਹੜੇ ਹਿਸਾਬ ਨਾਲ ਆਪਾਂ ਕਹੀਏ ਵੀ ਇਹ ਕੈਟ ਨਹੀਂ ਹੈਗੀ ਜਾਂ ਟਾਊਟ ਨਹੀਂ ਹੈਗੀ? ਸਿੱਖੀ ਦੀਆਂ ਜੜ੍ਹਾਂ ਪੱਟਣ ਦੇ, ਸਿੱਖੀ ਦੇ ਉਲਟ ਭੁਗਤਣ ਦੇ ਕਰੋੜਾਂ ਢੰਗ ਤਰੀਕੇ ਲੋਕ ਲੱਭੀ ਫਿਰਦੇ ਆ। ਕਈ ਇਹੋ ਜਿਹੇ ਦੇਖੇ ਆ ਜਿਹੜੇ ਅੱਜ ਕੱਲ੍ਹ ਚੈਨਲਾਂ ਦੇ ਉੱਤੇ ਆ ਕੇ ਕਹਿੰਦੇ ਆ ਜੀ ਅਸੀਂ ਸਾਰੀ ਉਮਰ ਪੁਲਿਸ ਦੀ ਨੌਕਰੀ ਕੀਤੀ ਹੈ, ਅਸੀਂ ਬੜੀ ਸੱਚੀ ਸੁੱਚੀ ਨੌਕਰੀ ਕੀਤੀ ਹੈ, ਤੇ ਅਗਲੇ ਗੱਲ 'ਚ ਕਹਿਣਗੇ ਅਸੀਂ ਫਿਰ ਟੈਰੋਰਿਜ਼ਮ ਦੇ ਦਿਨਾਂ 'ਚ ਅਸੀਂ ਅੱਤਵਾਦੀਆਂ ਨੂੰ ਐਂ ਕੀਤਾ, ਜਦੋਂ ਕਿ ਸਭ ਨੂੰ ਪਤਾ ਵੀ ਜਿੰਨੇ ਪੁਲਿਸ ਮੁਕਾਬਲੇ ਦੱਸੇ ਜਾਂਦੇ ਆ, ਜੇ ਸਾਰਿਆਂ ਦੀ ਹੋ ਜੇ, ਹੁਣ ਤਾਂ ਮਸਾਂ ਹੀ 15-20% ਪੁਲਿਸ ਮੁਕਾਬਲਿਆਂ ਨੂੰ
ਚੈਲੰਜ ਕੀਤਾ ਗਿਆ ਤੇ ਸਾਰਿਆਂ ਵਿੱਚ ਕਿਸੇ 'ਚ ਨਹੀਂ ਹੁਣ ਤੱਕ ਹੋਇਆ ਵੀ ਬਚੇ ਹੁਣ ਦੋਸ਼ੀ। ਜਿਹੜਾ ਵੀ ਮੁਕੱਦਮਾ ਅਦਾਲਤ ਵਿੱਚ ਲੈ ਗਏ ਇਹਨਾਂ ਦੀਆਂ ਅਦਾਲਤਾਂ ਨੇ, ਪਰ ਜੱਜ ਦੇ ਸਾਹਮਣੇ ਇਹੋ ਜਿਹੇ ਸਬੂਤ ਲਿਆ ਕੇ ਟਿਕਾਏ ਜਾਂਦੇ ਨੇ ਕਿ ਸਜ਼ਾ ਦੇਣੀ ਪੈਂਦੀ। ਇਹ ਗੱਲ ਵੱਖਰੀ ਆ ਕਿ ਚਾਹੇ ਸਰਕਾਰ ਪੰਜਾਬ ਦੇ ਵਿੱਚ ਅਕਾਲੀਆਂ ਦੀ ਆ ਤੇ ਚਾਹੇ ਹੈਗੀ ਆ ਦੂਜਿਆਂ ਕਾਂਗਰਸੀਆਂ ਦੀ, ਚਾਹੇ ਕਿਸੇ ਹੋਰ ਦੀ, ਅਸੈਂਬਲੀ 'ਚ ਮਤਾ ਪਾ ਕੇ ਉਹਨਾਂ ਬੁੱਚੜ ਪੁਲਸੀਆਂ ਦੀ ਫਿਰ ਜਲਦੀ ਤੋਂ ਜਲਦੀ ਸਜ਼ਾ ਮਾਫ ਕਰਾ ਕੇ ਰਿਹਾਈ ਕਰਾਈ ਜਾਂਦੀ। ਜਦੋਂ ਬਸ਼ੀਰ ਮੁਹੰਮਦ ਤੇ ਉਹਦੀ ਜੀਵਨ ਸਾਥਣ ਸ਼ਕੀਨਾ ਬੀਬੀ ਜਿਹੜੇ ਕਿ ਸਿੰਘ ਸੱਜ ਗਏ ਸੀ, ਇਹ ਨਾਮ ਹੈ ਜਦੋਂ ਲਾਈਨਾਂ ਇਹ ਦੱਸਣ ਲਈ ਕਿ ਇੱਕ ਪਾਸੇ ਸਿੱਖਾਂ ਦੇ ਘਰੇ ਜੰਮ ਕੇ ਪੱਗਾਂ ਦਾੜੇ ਵਾਲੇ ਪੰਥ ਨਾਲ ਗਦਾਰੀਆਂ ਕਰ ਰਹੇ ਨੇ, ਦੂਜੇ ਪਾਸੇ ਗੈਰ ਸਿੱਖ ਬੜੀ ਵੱਡੀ ਗਿਣਤੀ ਵਿੱਚ 1978 ਤੋਂ ਹੁਣ ਤੱਕ ਬੜੇ ਇਹੋ ਜਿਹੇ ਗੈਰ ਸਿੱਖ ਪਰਿਵਾਰਾਂ ਦੇ ਲੋਕ ਜਿਨ੍ਹਾਂ ਤੇ ਸਤਿਗੁਰਾਂ ਨੇ ਕਿਰਪਾ ਕੀਤੀ, ਉਹਨਾਂ ਨੇ ਉਸ ਵੇਲੇ ਸਿੱਖ ਸੱਜ ਕੇ ਸਿੰਘ ਸੱਜ ਕੇ ਹਥਿਆਰਬੰਦ ਸੰਘਰਸ਼ ਦੇ ਵਿੱਚ, ਔਰ ਬੜੀ ਵੱਡੀ ਗੱਲ ਆ ਜਿੱਥੇ ਯਕੀਨਨ ਮੌਤ ਸੀ, ਪਤਾ ਹੀ ਸੀਗਾ ਵੀ ਇੱਥੇ ਅੰਤ ਕੀ, ਉਸ ਸੰਘਰਸ਼ ਦੇ ਵਿੱਚ ਜਿਨ੍ਹਾਂ ਨੇ ਸੇਵਾ ਕੀਤੀ ਹੈ ਉਹਨਾਂ ਵਿੱਚ ਮੈਂ ਇਹ ਗੱਲ ਚਾਹੁੰਦਾ ਕਦੇ ਇੱਕ ਇਹੋ ਜਿਹੀ ਲਿਸਟ ਬਣਾਈ ਜਾਵੇ ਜਿਹਦੇ ਵਿੱਚ ਪੰਡਤਾਂ ਦੇ ਮੁੰਡੇ, ਬਰਾਗੀਆਂ ਦੇ ਮੁੰਡੇ, ਬਾਬੂ ਰਾਮ ਬਰਾਗੀ ਜਿਹਨੂੰ ਆਪਾਂ ਭਾਈ ਬਿੱਲਾ ਬਰਪਾਲਾ ਵਾਲਾ, ਇਹ ਸਾਰੇ, ਗੁਰਦੇਵ ਸਿੰਘ ਨਾਂ ਰੱਖਿਆ ਸੀ ਬਾਅਦ ਜਦੋਂ ਸਿੰਘ ਸਜਿਆ ਸੀ, ਰੋਸ਼ਨ ਲਾਲ ਬਰਾਗੀ, ਮਾਫ ਕਰਨਾ ਰੋਸ਼ਨ ਲਾਲ ਬਰਾਗੀ, ਬਰਾਗੀਆਂ ਦੇ ਬਹੁਤ ਵੱਡੀ ਗਿਣਤੀ 'ਚ ਸਿੰਘ ਸਜੇ। ਇਵੇਂ ਹੀ ਕਈ ਗੁੱਜਰਾਂ ਚੋਂ, ਮੁਸਲਮਾਨਾਂ ਚੋਂ, ਤੇ ਇਹ ਜਿਹੜੇ ਪ੍ਰਗਟ ਸਿੰਘ ਸੰਗਤਪੁਰੇ ਵਰਗੇ ਜਾਂ ਇਹ ਭੰਮੇ ਕਲਾਂ ਵਾਲਾ ਬਸ਼ੀਰ ਮੁਹੰਮਦ ਤੇ ਉਹ ਸਿੰਘ ਸੱਜ ਕੇ, ਲਛਮਣ ਸਿੰਘ ਬੱਬਰ ਤੇ ਉਹ ਬੀਬੀ ਜਿਹੜੀ ਆ ਪਿੱਛੇ ਜੇ ਸਰਸੇ ਵਾਲੇ ਦੇ ਬੰਬ ਧਮਾਕੇ 'ਚ ਪ੍ਰਵੀਨ ਕੌਰ ਦਾ ਚਰਚਾ ਹੁੰਦਾ ਸੀ, ਉਹ ਉਹਦੀ ਭਾਣਜੀ ਆ ਲਛਮਣ ਸਿੰਘ ਬੱਬਰ ਉਰਫ ਜਿਹਦਾ ਨਾਂ ਪਹਿਲਾਂ, ਉਹਨੂੰ ਕਲਕੱਤੇ ਦੇ ਵਿੱਚ ਜਾ ਕੇ ਇਹਨਾਂ ਜਿਨ੍ਹਾਂ ਬੁੱਚੜਾਂ ਨੇ ਕਤਲ ਕੀਤਾ ਸੀ, ਸਿੰਘਣੀ ਨੂੰ ਪੇਟ 'ਚ ਬੱਚਾ ਸੀਗਾ, ਉਹਨਾਂ ਨੂੰ ਕਲਕੱਤੇ ਦੀ ਸਰਕਾਰ ਨੇ ਉੱਥੇ ਸਜ਼ਾ ਕਰਤੀ ਉਮਰ ਕੈਦ, ਤੇ ਆਪਣੇ ਪੰਜਾਬ ਦੀ ਪੰਥਕ ਸਰਕਾਰ ਨੇ ਉਹਨਾਂ ਜ਼ਾਲਮ ਪੁਲਸੀਆਂ ਨੂੰ ਸਜ਼ਾ ਮਾਫ ਕਰਾਉਣ ਲਈ ਰਾਸ਼ਟਰਪਤੀ ਤੱਕ ਭੱਜ ਦੌੜ ਕੀਤੀ ਸੀ। ਆ ਜਿਹੜੇ ਦੁੱਕੜ ਤਿੱਕੜ ਜੇ ਉੱਠ ਕੇ ਭੌਂਕਦੇ ਹੁੰਦੇ ਨੇ ਕਿ ਜੀ ਬਾਦਲਕਿਆਂ ਦਾ ਨਾਂ ਨਾ ਲਓ, ਕਦੇ ਇਹਨਾਂ ਦੀਆਂ ਕਰਤੂਤਾਂ ਤਾਂ ਦੇਖੋ। ਜੋ ਸਾਡੀ ਕੌਮ ਦਾ ਕਤਲੇਆਮ ਹੋਇਆ ਸੀ ਉਹਦੇ ਵਾਸਤੇ 1996 ਦੇ ਵਿੱਚ ਇਹ ਲਾਰਾ ਝੂਠ ਬੋਲ ਕੇ ਇਹਨਾਂ ਨੇ ਸਰਕਾਰ ਬਣਾਈ ਸੀ ਕਿ ਇੱਕ ਵਾਰੀ ਸਾਨੂੰ ਸਰਕਾਰ ਬਣਾ ਕੇ ਦਿਓ, ਅਸੀਂ ਮਸਲੇ ਹੱਲ ਕਰਾਂਗੇ। ਇੱਕ ਤਾਂ ਕਹਿੰਦੇ ਟਰੁੱਥ ਕਮਿਸ਼ਨ ਬਣਾਵਾਂਗੇ, ਇੱਕ ਬੁੱਚੜ ਪੁਲਸੀਆਂ ਨੂੰ ਅੰਦਰ ਕਰਾਂਗੇ ਤੇ ਬੇਦੋਸ਼ੇ ਸਿੱਖ ਜਿਹੜੇ ਆ ਉਹਨਾਂ ਨੂੰ ਬਾਹਰ ਕੱਢਾਂਗੇ। ਮੁੜ ਕੇ ਬਾਦਲ ਸਾਹਿਬ ਕਹਿੰਦੇ ਹੁਣ ਜੀ ਪੁਰਾਣੀਆਂ ਗੱਲਾਂ ਕਾਹਨੂੰ ਛੇੜਨੀ, ਜ਼ਖਮ ਨਾ ਛੇੜੋ ਜੀ। ਸੋ ਸਾਡੇ ਲਈ ਤਾਂ ਇਹ ਵੀ ਕੈਟ ਪੁਣਾਈਆਂ, ਟਾਊਟ ਪੁਣਾਈਆਂ, ਪੰਥ ਦੇ ਉਲਟ ਭੁਗਤੇ ਆ, ਦਿੱਲੀ ਦੇ ਹੱਕ 'ਚ ਭੁਗਤੇ। ਤੇ ਜਿਹੜੇ ਸਾਡੀ ਕੌਮ ਦੇ ਲਈ ਲੜਨ ਮਰਨ ਵਾਲੇ ਸੂਰਮੇ ਯੋਧੇ ਆ, ਉਹਨਾਂ ਸਾਰਿਆਂ ਦੇ ਨਾਲ ਜੋ ਕੁਝ ਬੀਤਿਆ ਉਹ ਤਾਂ ਇਤਿਹਾਸ ਦਾ ਹਿੱਸਾ ਬਣ ਚੁੱਕਿਆ। ਚਾਹੇ ਆਹ ਭਾਈ ਬਲਵੰਤ ਸਿੰਘ ਮਲਤਾਨੀ ਵਾਲਾ ਮਾਮਲਾ, ਤੇ ਚਾਹੇ ਕੋਈ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਜਾਂ ਕਿਸੇ ਹੋਰ ਦਾ, ਪਰ ਜਿਹੜੇ ਲੋਕ ਅੱਜ ਵੀ ਉਸ ਜ਼ੁਲਮ ਤੇ ਜ਼ਾਲਮ ਕਰਨ ਵਾਲੀ ਧਿਰ ਦੇ ਵੱਲ ਖੜ ਕੇ ਕਿਹੜੇ ਹਿਸਾਬ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੀ ਜਾਂਦੇ, ਗੁਰੂ ਸਾਹਿਬ ਨੂੰ ਕਿਤੇ ਪਤਾ ਨਹੀਂ ਵੀ ਤੁਸੀਂ ਕੀ ਕਰਦੇ ਹੋ। ਗੁਰੂ ਦੇ ਲਾਲਾਂ ਦੇ ਉਲਟ ਭੁਗਤਣਾ, ਜਿਹੜੀ ਗੰਗੂ ਨੇ ਗਦਾਰੀ ਕੀਤੀ ਸੀ, ਜਾ ਕੇ ਦੱਸਿਆ ਸੀ ਬਰਿੰਡੇ, ਉਹ ਗਦਾਰੀ ਤਾਂ ਚੇਤੇ ਆ, ਤੇ ਤੁਹਾਨੂੰ ਤੁਹਾਡੀ ਗਦਾਰੀ ਨਹੀਂ ਚੇਤੇ ਜਿਹੜੀ ਤੁਸੀਂ ਹਰ ਰੋਜ਼ ਪੰਥ ਨਾਲ ਗਦਾਰੀ ਕਰ, ਪੰਜਾਬ ਨਾਲ ਗਦਾਰੀ ਕਰਦੇ। ਜੇਕਰ ਤੁਸੀਂ ਪੰਥ ਨਾਲ, ਪੰਜਾਬ ਨਾਲ ਵਫਾ ਨਹੀਂ ਕਰਨ ਜੋਗੇ, ਨਾ ਕਰੋ,
पर ਜਿਹੜੇ ਭੁਗਤਦੇ ਆ ਪੰਥ ਲਈ, ਪੰਜਾਬ ਲਈ, ਉਹਨਾਂ ਦੇ ਖਿਲਾਫ ਭੌਂਕਣਾ, ਉਹਨਾਂ ਦੇ ਖਿਲਾਫ ਚੱਲਣਾ। ਕਿਸੇ ਨੂੰ ਕਹਿਣਗੇ ਪੰਜਾਬ ਨਹੀਂ ਆਉਂਦਾ, ਜਿਹੜਾ ਪੰਜਾਬ ਆਇਆ ਉਹਨੂੰ ਕਹਿੰਦੇ ਛੇਤੀ ਅੰਦਰ ਨਹੀਂ ਕਰਦੇ, ਜਿਹੜਾ ਅੰਦਰ ਬੈਠਾ ਕਹਿੰਦੇ ਕੱਢ ਕੇ ਮੁਕਾਬਲਾ ਕਿਉਂ ਨਹੀਂ ਬਣਾਉਂਦੇ। ਇਹ ਹੈ ਕੀ ਹੈ? ਇਹ ਕਿਹੜੀ ਸਿੱਖੀ ਹੈ? ਕਿਹੜੇ ਗੁਰੂ ਨੇ ਦੱਸਿਆ ਸੀ ਤੁਹਾਨੂੰ ਆਪਦੇ ਪੰਥ ਦੇ, ਪੰਜਾਬ ਦੇ ਖਿਲਾਫ ਭੁਗਤਣਾ? ਦੂਜੇ ਪਾਸੇ ਇੱਕ ਹੋਰ ਤਰ੍ਹਾਂ ਦਾ ਕੈਟ ਪਾਉਣਾ ਚੱਲਿਆ ਕਿ ਸਾਨੂੰ ਦਿਓ ਜੀ ਅਹੁਦੇ, ਅਸੀਂ ਪੱਗਾਂ ਦਾੜੇ ਬੰਨ ਕੇ ਸਿੱਖੀ ਸਰੂਪ ਦੇ ਵਿੱਚ ਥਾਂ ਥਾਂ ਦੇ ਉੱਤੇ ਸਿੱਖੀ ਦੀਆਂ ਜੜਾਂ ਵੱਢਿਆ ਕਰਾਂਗੇ। ਲਾਲਪੁਰਾ ਤਾਂ ਇੱਕ ਸਾਹਮਣੇ ਆ ਗਿਆ ਨਾ, ਜਿਹਨੇ ਕਿਹਾ ਵੀ ਵਿਸ਼ਨੂੰ ਭਗਵਾਨ ਆ, ਕਹਿੰਦੇ ਜੀ ਜਿਹੜਾ ਉਹਦਾ ਅਵਤਾਰ ਆ, ਕਹਿੰਦੇ ਗੁਰੂ ਨਾਨਕ ਪਾਤਸ਼ਾਹ। ਪਰ ਇਹੋ ਜਿਹੇ ਬੜੇ ਨੇ ਤੇ ਕਈ ਤਾਂ ਉਹ ਨੇ ਜਿਨ੍ਹਾਂ ਬਾਰੇ ਸੋਚ ਕੇ ਆ ਜਿਹੜੇ ਆਪਦੇ ਆਪ ਨੂੰ ਬੜੇ ਖੱਬੀ ਖਾਨ, ਕਈ ਬੰਦਿਆਂ ਦੇ ਬੰਦੇ ਬਣੇ ਹੋਏ ਨੇ ਜਿਹੜੇ ਫਲਾਨਾ ਬੜਾ ਵਧੀਆ ਜੀ, ਤੁਸੀਂ ਉਹਦੇ ਬਾਰੇ ਨਾ ਵੀ ਗੱਲ ਕਰੋ। ਹੁਣ ਪ੍ਰੋਫੈਸਰ ਸਰਚਾਂਦ ਸਿੰਘ, ਉਹ ਦਮਦਮੀ ਟਕਸਾਲ ਨਾਲ ਵੀ ਸੰਬੰਧਿਤ, ਅਕਾਲੀ ਦਲ ਨਾਲ ਵੀ ਸੰਬੰਧਿਤ, ਫੈਡਰੇਸ਼ਨਿਸਟ ਵੀ ਸੀ। ਉਸ ਪ੍ਰੋਫੈਸਰ ਸਰਚਾਂਦ ਸਿੰਘ ਨੇ ਜਿਸ ਤਰੀਕੇ ਨਾਲ ਲਾਲਪੁਰੇ ਹੁਣਾਂ ਨਾਲ, ਭਾਜਪਾ ਨਾਲ, ਭਗਵੇਂ ਬ੍ਰਿਗੇਡ ਨਾਲ ਸਾਂਝ ਪਾਈ, ਉਹ ਆਪਣੇ ਸਭ ਦੇ ਸਾਹਮਣੇ। ਪਰ ਆਪਾਂ ਨੂੰ ਇਹ ਭੁੱਲਿਆ ਹੋਇਆ ਵੀ ਉਹਨੇ ਫੇਰ ਦਲੇਰੀ ਕੀਤੀ ਹੈ, ਉਹਨੇ ਸ਼ਰੇਆਮ ਇਹ ਰਾਹ ਫੜਿਆ। ਪਰ ਇੱਥੇ ਹੋਰ ਹਜ਼ਾਰਾਂ ਹੀ ਨੇ ਜਿਹੜੇ ਬੀਜੇਪੀ ਨਾਲ, ਭਗਵੇਂ ਬ੍ਰਿਗੇਡ ਨਾਲ, RSS ਨਾਲ, ਰਾਸ਼ਟਰੀ ਸਿੱਖ ਸੰਗਤ ਨਾਲ ਅੰਦਰ ਖਾਤੇ ਪੂਰੀ ਸਾਂਝ ਰੱਖਦੇ ਆ, ਤੇ ਜਿਨ੍ਹਾਂ ਦਾ ਨਿਸ਼ਾਨਾ ਇਹ ਆ ਕਿ ਸਾਡਾ ਮਾਣ ਤਾਣ ਬਣਿਆ ਰਹੇ, ਸਾਡੀ ਚੱਲਦੀ ਹੋਵੇ, ਸਾਡੀ ਟੌਰ ਬਣੀ ਹੋਵੇ। ਤੇ ਬਾਹਰ ਅੰਦਰ ਸਾਡੇ ਕਈ ਗੁਰਦੁਆਰੇ ਕੈਨੇਡਾ, ਅਮਰੀਕਾ ਤੇ ਹੋਰਨਾਂ ਚ ਇਹਨਾਂ ਨੂੰ ਸੱਦ ਕੇ ਬੜਾ ਉੱਥੇ ਮਾਣ ਦਿੰਦੇ ਆ ਵੀ ਜੀ ਇਹ ਕੌਮ ਦੀ ਗੱਲ ਕਰ, ਪੰਥ ਦੇ ਸੇਵਾਦਾਰ ਨੇ। ਜੇਕਰ ਕੋਈ ਆਪਦੀ ਕਲਮ ਨਾਲ ਸਾਡੀ ਕੌਮ ਦੇ ਹੀਰੋ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਸੂਰਜ ਦੀ ਅੱਖ ਵਰਗਾ ਨਾਵਲ ਲਿਖੇ, ਜਿਹਦੇ ਵਿੱਚ ਪੂਰੀ ਕਰਤਾਰਕੁਸ਼ੀ ਕਰੇ, ਉਹਦੇ ਲਈ ਹਜ਼ਾਰਾਂ ਡਾਲਰ ਦਾ ਇਨਾਮ ਜਿਨ੍ਹਾਂ ਨੇ ਕੈਨੇਡਾ 'ਚ ਦਿੱਤਾ, ਉਹਨਾਂ ਨੂੰ ਕਦੇ ਇਹ ਤਾਂ ਦਿਖਿਆ ਨਹੀਂ ਵੀ ਪੰਜਾਬ ਦਾ ਬੁੱਚੜ KPS ਗੱਲ ਲਿਖਣ ਵਾਲੇ ਬੰਦੇ ਵੀ ਇਸ ਧਰਤੀ ਤੇ ਰਹਿੰਦੇ। ਇੱਥੇ ਹੋਰ ਆ ਇੱਕ ਭਾਈ ਰਣਜੀਤ ਸਿੰਘ ਆ, ਮੇਰਾ ਮਿੱਤਰ, ਉਹ ਸਿੱਖ ਸੰਘਰਸ਼ ਦੀਆਂ ਬਾਤਾਂ ਪਾਉਂਦਾ। ਹੋਰ ਬੜੇ ਆ ਇੱਥੇ, ਉਹਨਾਂ ਦੀ ਤਾਂ 25 ਰੁਪਏ ਨਹੀਂ ਨਿਕਲਦੇ, ਤੇ ਜਿਨ੍ਹਾਂ ਦੇ ਉੱਤੇ ਪੰਥ ਚੀਕਾਂ ਮਾਰਦਾ ਕਿ ਹਾਏ ਸਾਡੇ ਹਿੱਤਾਂ ਦੇ ਉਲਟ ਭੁਗਤਦੇ, ਉਹਨਾਂ ਨੂੰ ਸੱਦ ਕੇ ਤੁਸੀਂ ਉੱਥੇ ਇਨਾਮ ਦਿੰਦੇ। ਤੇ ਜਦੋਂ ਉਮਰਾ ਨੰਗਲ ਵਰਗੇ, ਸੈਣੀ ਵਰਗੇ, ਇਜ਼ਹਾਰ ਆਲਮ ਵਰਗੇ, ਇਹਨਾਂ ਸਾਰਿਆਂ ਨੂੰ ਨਵਾਜਣ ਵਾਲੇ ਅਕਾਲੀ, ਜੇ ਇਹਨਾਂ ਦੀ ਕੋਈ ਗੱਲ ਕਰ ਬੈਠੀਏ ਫਿਰ ਤੁਸੀਂ ਚੀਕਾਂ ਮਾਰਦੇ ਹੋ, ਹਾਏ ਬਾਦਲ ਕਹਿੰਦਾ ਨਾਂ ਲੈਂਦੇ। ਹੁਣ ਇਹਨਾਂ ਦਾ ਰੰਗ ਢੰਗ ਕੀ ਆ? ਇੱਕ ਧਿਰ ਜਾਂਦੀ ਆ ਅਕਾਲ ਤਖਤ ਤੇ, ਫਲਾਨੇ ਨੂੰ ਜੀ ਛੇਕ ਦਿਓ, ਫਲਾਨੇ ਨੂੰ ਦਿਖਾਈਆ ਕਰਾਰ ਦੇ ਦਿਓ। ਦੂਜੀ ਧਿਰ ਕਹਿੰਦੀ ਆ ਜੀ ਫਲਾਨਾ ਨਾ ਰਹਿ ਜੇ, ਕਿਤੇ ਕੋਈ ਬਚਿਆ ਇਹਨਾਂ ਚੋਂ। ਇਹ ਸਾਰੇ ਦਾਗੀ ਨੇ, ਇਹ ਸਾਰੇ ਕਲੰਕਿਤ ਨੇ। ਇਹਨਾਂ ਨੇ ਸਾਰਿਆਂ ਨੇ ਆਪਦਾ ਕਰਤਾਰ, ਆਪਦੀ ਜਿਹੜੀ ਸਾਖ ਆ, ਇਹ ਨੌ, ਇਹ ਕਹਿਣ ਨੂੰ ਹੀ ਅਕਾਲੀ ਬੇੜਾ ਗਰਕ ਹੋ ਚੁੱਕਾ। ਸੋ ਜਿਹੜੇ ਭਰਾਵਾਂ ਨੂੰ ਪੰਥ ਦੀ ਗੱਲ ਕਰਨ ਵਾਲੇ, ਕੌਮ ਦੀ ਗੱਲ ਕਰਨ ਵਾਲੇ, ਤੇ ਇਸ ਭੇਖ ਦੇ ਵਿੱਚ ਸਿੱਖੀ ਦੀਆਂ ਜੜਾਂ ਵੱਢਣ ਵਾਲਿਆਂ ਦੀ ਪਰਖ ਨਹੀਂ ਹੈ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ, ਉਹਨਾਂ ਨੂੰ ਅਸੀਂ ਕੀ ਕਹੀਏ ਤੇ ਕੀ ਨਾ ਕਹੀਏ। ਭਾਈ ਸਮੇਧ ਸੈਣੀ ਦੇ ਨਾਂ ਦੇ ਉੱਤੇ ਖਬਰ ਪੜ੍ਹ ਕੇ ਐਵੇਂ ਉਛਲਣ ਦੀ ਲੋੜ ਨਹੀਂ। ਇਹ ਡਰਾਮੇ ਬੜੀ ਵਾਰ ਦੇਖੇ ਆ। ਲਾ ਪਾ ਕੇ ਇਸ ਕੇਸ ਨਾਲ ਸੰਬੰਧਿਤ ਸਾਰੇ ਜਦੋਂ ਗਵਾਹ ਮਾਰ ਮੁੱਕ ਜਾਣਗੇ, ਉਦੋਂ ਕ ਜਾ ਕੇ ਇਹਦਾ ਫੈਸਲਾ ਸੁਣਾਉਣਗੇ। ਉਦੋਂ ਤੱਕ ਕਿਸੇ ਨੂੰ ਚੇਤਾ ਵੀ ਨਹੀਂ ਹੋਣਾ, ਉਦੋਂ ਤੀਜੀ ਚੌਥੀ ਪੀੜ੍ਹੀ ਆ ਚੁੱਕੀ ਹੋਣੀ ਆ ਆਪਣੀ। ਜਦੋਂ ਦਾ ਇਹ ਰੌਲਾ ਚੱਲਦਾ, ਜਦੋਂ 1991 ਦੇ ਵਿੱਚ ਇਹ ਭਾਣਾ ਵਾਪਰਿਆ ਸੀ, ਸਮੇਧ ਸੈਣੀ ਨੇ ਜਦੋਂ ਮਲਤਾਨੀ ਦਾ ਕਤਲ ਕੀਤਾ, ਉਦੋਂ ਮੈਂ ਜੇ ਆਪਦੇ ਵੱਲ ਦੇਖਾਂ, ਮੇਰਾ ਸਰੂਪ ਉਦੋਂ ਨੌਜਵਾਨ ਸੀ, ਚੜ੍ਹਦੀ ਕਲਾ। ਅੱਜ ਦਾੜਾ ਚਿੱਟਾ ਹੋ ਗਿਆ, 33 ਸਾਲ ਬੀਤ ਗਏ।
33 ਸਾਲਾਂ ਦੇ ਬਾਅਦ ਅੱਜ ਪਹਿਲੀ ਵਾਰ ਇੱਕ ਖਬਰ ਆਈ ਆ ਕਿ ਜੀ ਸੁਪਰੀਮ ਕੋਰਟ ਨੇ ਉਹ FIR ਰੱਦ ਕਰਨ ਤੋਂ ਨਾ ਕਰਤੀ ਜਿਹੜੀ ਉਹਨੇ ਕਿਹਾ ਸੀ ਕਿ ਮੇਰੇ ਉੱਤੇ ਜੀ ਗਲਤ ਪਾਈ। ਇੰਨੀ ਗੱਲ ਦੇ ਉੱਤੇ ਸਾਡੀ ਕੌਮ ਆ ਜਿਹੜੀ ਉਹ ਛਾਲਾ ਮਾਰਨ ਲੱਗ ਅਖੇ ਹੁਣ ਕੇਸ ਚੱਲੂ, ਹੁਣ ਲੱਗੂ ਪਤਾ ਭਾਈ। ਇੱਥੇ KPS ਗਿੱਲ ਸਮੇਤ ਇਹ ਸਾਰੇ ਬੰਦੇ, ਪਰ ਅਗਲੀ ਗੱਲ ਇੱਕ ਕਰਕੇ ਸਮਾਪਤੀ ਕਰਦੇ ਆ। ਇੱਕ ਪਾਸੇ ਬੇਦੋਸ਼ੇ ਸਿੱਖ ਜਿਨ੍ਹਾਂ ਨੂੰ ਕੋਹ ਕੇ ਕਤਲ ਕੀਤਾ ਜਲਾਦਾਂ ਨੇ, ਜਿਨ੍ਹਾਂ ਨੂੰ ਭੋਰਾ ਕਿਸੇ ਗੱਲ ਦਾ ਵਿਚਾਰਿਆਂ ਨੂੰ ਪਤਾ ਨਹੀਂ ਸੀ, ਐਵੇਂ ਤੁਰੇ ਜਾਂਦੇ, ਮੋਟਰ ਤੋਂ ਚੱਕ ਲਿਆ, ਬੱਸ ਚੋਂ ਲਾ ਲਿਆ, ਸ਼ੱਕ ਦੇ ਆਧਾਰ ਤੇ ਫੜ ਕੇ ਮਾਰ ਸੁੱਟੇ। ਦੂਜੇ ਪਾਸੇ ਇਹਨਾਂ ਜ਼ਾਲਮ ਬੁੱਚੜ ਤੇ ਜਲਾਦ ਜਦੋਂ CIA ਸਟਾਫ ਦੇ ਵਿੱਚ ਬੁੱਚੜ ਖਾਨਿਆਂ ਦੇ ਵਿੱਚ ਬੱਬਰ ਸ਼ੇਰ ਬਣ ਕੇ ਬੇਦੋਸ਼ੇ ਸਿੱਖਾਂ ਤੇ ਜ਼ੁਲਮ ਕਰਦੇ ਆ, ਉਦੋਂ ਤਾਂ ਬੜੇ ਆਪਦੇ ਆਪ ਨੂੰ ਖੱਬੀ ਖਾਨ ਸਮਝਦੇ। ਤੇ ਜਦੋਂ ਬਾਹ ਪੈਂਦਾ ਫਿਰ ਐਡੇ ਡਰਪੋਕ ਉਸ ਅਜੀਤ ਸਿੰਘ ਸੰਧੂ ਜਾ ਕੇ ਕਿੱਥੇ ਪੈ ਗਿਆ? ਰੇਲ ਦੀ ਲਾਈਨ ਤੇ ਪੈ ਗਿਆ, ਉੱਪਰ ਦੀ ਲੰਘੀ, ਕਹਿੰਦੇ ਜੀ ਵੱਢ ਤੱਕ ਟੁਕੜੇ ਕਰਤੇ ਮਾਰ। ਅਜੀਤ ਸਿੰਘ ਸੰਧੂ ਵਰਗੇ ਆ ਸਾਰੇ ਨੇ ਕਿ ਜਿਹੜੇ ਆ ਬੱਬਰ ਸ਼ੇਰ ਬਣੇ ਫਿਰਦੇ ਆ। ਇਹ ਸੈਣੀ, ਇਹ ਉਮਰਾ ਨੰਗਲ, ਇਹ ਚਰਨਜੀਤ। ਇਹ ਜਦੋਂ ਮੈਂ ਪੰਜਾਬ ਦਾ ਬੁੱਚੜ KPS ਗਿੱਲ ਕਿਤਾਬ ਦੇ ਵਿੱਚ ਇਹਨਾਂ ਸਾਰਿਆਂ ਦੀ ਲਿਸਟ ਛਾਪੀ ਸੀ, ਉਦੋਂ ਕਈਆਂ ਨੇ ਕਿਹਾ ਸੀਗਾ ਕਿ ਹੁਣ ਤੁਹਾਨੂੰ ਛੱਡਦੇ ਨਹੀਂ। ਮੈਂ ਉਹੀ ਗੱਲ ਆਖੀ ਸੀ ਜਿਹੜੀ ਭਾਈ ਵਿਜੇਂਦਰ ਸਿੰਘ ਨੇ ਕਹੀ ਸੀ ਕਿ ਦੁਸ਼ਮਣ ਦੇ ਹੱਥੋਂ, ਇੰਡੀਆ ਦੇ ਹੱਥੋਂ, ਇੰਡੀਆ ਦੀ ਗੋਲੀ ਨਾਲ ਮਰਨ ਦਾ ਜੋ ਆਨੰਦ ਆ, ਜੋ ਸਵਾਦ ਆ, ਉਹ ਤੁਹਾਨੂੰ ਕੀ ਪਤਾ। ਸਾਨੂੰ ਤਾਂ ਉਦੋਂ ਸ਼ਰਮ ਆਉਂਦੀ ਆ ਜਦੋਂ ਕੋਈ ਸਾਨੂੰ ਇੰਡੀਆ ਦੇ ਏਜੰਟ ਕਹਿੰਦਾ। ਸਾਨੂੰ ਕਿਸੇ ਵੀ ਹੋਰ ਅਮਰੀਕਾ ਦੇ ਏਜੰਟ, CIA ਦੇ, ਪਾਕਿਸਤਾਨ ਦੇ, ISI, ਜਿਹਦੇ ਮਰਜ਼ੀ ਏਜੰਟ ਕਹਿ ਲਓ, ਕੋਈ ਸ਼ਰਮ ਨਹੀਂ। ਪਰ ਇਹ ਮੁਲਕ ਜਿਹੜਾ ਸਾਡੀਆਂ ਜੜ੍ਹਾਂ ਪੱਟਣ ਤੇ ਤੁਲਿਆ ਹੋਇਆ, ਜਿਹੜਾ ਸਾਡੇ ਭਰਾਵਾਂ ਦਾ ਬੇਦੋਸ਼ਿਆਂ ਦਾ ਕਤਲੇਆਮ ਕਰਦਾ, ਜਿਹੜਾ ਸਿੱਖਾਂ ਦੀ ਨਸਲਕੁਸ਼ੀ, ਔਰ ਨਸਲਕੁਸ਼ੀ ਇਕੱਲੀ ਇਹ ਨਹੀਂ ਵੀ ਬੰਦੇ ਮਾਰਦੇ। ਕਦੇ ਕੋਈ ਉੱਠ ਕੇ ਕਹਿੰਦਾ ਜੀ ਇਹ ਵਿਸ਼ਨੂੰ ਦਾ ਅਵਤਾਰ, ਕੋਈ ਕਹਿੰਦਾ ਜੀ ਜਿਹੜੇ 5 ਪਿਆਰੇ ਨੇ ਇਹ ਤਾਂ ਹਿੰਦੂ ਦੇਵੀ ਦੇਵਤਿਆਂ ਦੀ ਅੰਸ਼ ਆ, ਕੋਈ ਕਹਿੰਦਾ ਜੀ ਲਵ ਕੁਸ਼। ਇੱਕ ਹੋਰ ਨਵਾਂ ਚੱਲਿਆ, ਕਹਿੰਦੇ ਜੀ ਅੰਮ੍ਰਿਤਸਰ ਜਿਹੜਾ ਸ਼ਹਿਰ ਆ, ਦਰਬਾਰ ਸਾਹਿਬ ਆ, ਇੱਥੇ ਕਹਿੰਦੇ ਲਵ ਕੁਸ਼ ਦੀ ਜਦੋਂ ਲੜਾਈ ਹੋਈ ਆ ਲਛਮਣ ਨਾਲ, ਉੱਥੇ ਕਹਿੰਦੇ ਬਾਅਦ ਚ ਅੰਮ੍ਰਿਤ ਦਾ ਘੜਾ ਲਿਆਂਦਾ ਸੀਗਾ, ਜਿਹੜਾ ਬਚਿਆ ਹੋਇਆ ਅੰਮ੍ਰਿਤ ਇੱਥੇ ਦੱਬਿਆ ਸੀ ਤਾਂ ਅੰਮ੍ਰਿਤਸਰ। ਹੁਣ ਇਹੋ ਜਿਹੇ ਝੂਠ ਤੂਫਾਨ ਬੋਲਣ ਵਾਲੇ ਜਿਹੜੇ ਸਿੱਖੀ ਦਾ ਸਨਾਤਨਪੁਣਾ ਕਰਨ ਨੂੰ ਕਰਦੇ ਆ, ਇਹ ਵੀ ਤਾਂ ਕੈਟ ਹੀ ਆ। ਉਹ ਟਾਊਟਪੁਣਾ ਕੀ ਹੁੰਦਾ? ਆਪਦੇ ਪੰਥ ਦੀਆਂ ਜੜ੍ਹਾਂ ਵੱਢਣੀਆਂ। ਸੋ ਭਾਈ ਆਪਾਂ ਨੂੰ ਲਕੀਰ ਖਿੱਚਣੀ ਪੈਣੀ ਆ। ਹਰ ਉਹ ਕੰਮ ਕਰੋ ਜਿਹਦੇ ਨਾਲ ਪੰਥ ਦੀ ਸ਼ਾਨ ਵਧੇ, ਸਿੱਖੀ ਦੇ ਵੱਖਰੇ ਨਿਆਰੇ ਅਤੇ ਵਿਲੱਖਣ ਸਿਧਾਂਤ ਦੀ ਸਰੂਪ ਦੀ ਚੜ੍ਹਦੀ ਕਲਾ ਹੋਵੇ। ਹਮ ਹਿੰਦੂ ਨਹੀਂ, ਇਸ ਗੱਲ ਦੇ ਢੋਲ ਵੱਜਣ। ਇਹ ਜਿਹੜਾ ਇਹਦੇ ਉਲਟ ਵਾ, ਦਿੱਲੀ ਤੇ ਨਾਗਪੁਰ ਦੀ ਬੋਲੀ ਬੋਲਣਾ, ਹਰ ਉਹ ਕਰਤੂਤ ਕਰਨੀ ਜਿਹਦੇ ਨਾਲ ਸਿੱਖਾਂ ਦਾ ਸਨਾਤਨੀ ਪੱਖ ਬਣੇ, ਸਿੱਖਾਂ ਦਾ ਹਿੰਦੂਕਰਨ ਹੋਵੇ, ਹਿੰਦੀਕਰਨ ਹੋਵੇ, ਬ੍ਰਾਹਮਣੀਕਰਨ ਹੋਵੇ, ਸਿੱਖਾਂ ਨੂੰ ਸ਼ਿਵਲਿੰਗ ਦੀ ਪੂਜਾ ਸਿਖਾਉਣੀ, ਸਿੱਖਾਂ ਨੂੰ ਸਿੱਖ ਰਹਿਤ ਮਰਿਆਦਾ ਤੋਂ ਬਾਗੀ ਕਰਨਾ, ਗੁਰੂ ਸਾਹਿਬਾਨ, ਧਰਮ ਅਸਥਾਨ, ਸਾਡੇ ਯੋਧਿਆਂ ਨਾਇਕਾਂ ਦਾ ਬਾਹਮਣੀਕਰਨ ਕਰਨਾ, ਇਹ ਸਾਰਾ ਕੁਝ ਕਰਨਾ ਕਰਾਉਣਾ ਸਿੱਖੀ ਨਾਲ ਧਰੋ ਕਮਾਉਣ ਵਾਲਾ। ਹੁਣ ਸਿਆਣਾ ਹਰੇਕ ਹੀ ਹੈ, ਸਿਆਣਾ ਹਰੇਕ ਨੂੰ ਪਤਾ ਵੀ ਕਿਹੜੀ ਗੱਲ ਗਲਤ ਆ ਤੇ ਕਿਹੜੀ ਠੀਕ ਆ। ਅਸੀਂ ਕੋਈ ਵੱਖਰੀ ਧਰਤੀ ਤੋਂ, ਵੱਖਰੇ ਥਾਂ ਤੋਂ ਨਹੀਂ ਪਲ ਕੇ ਵੱਡੇ ਹੋਏ, ਇੱਥੋਂ ਹੀ ਅਸੀਂ ਸਿੱਖਿਆ ਸਾਰਾ ਕੁਝ। ਸਧਾਰਨ ਪਰਿਵਾਰਾਂ ਦੇ ਵਿੱਚ ਜਨਮ ਲੈ ਕੇ ਜੇ ਸਾਨੂੰ ਸਮਝ ਲੱਗ ਸਕਦੀ ਹੈ ਕਿ ਕੀ ਗਲਤ ਅਤੇ ਕੀ ਸਹੀ ਹੈ, ਉਹਨਾਂ ਨੂੰ ਤਾਂ ਜ਼ਿਆਦਾ ਵਾ ਜਿਹੜੇ ਪੱਗਾਂ 'ਚ ਸਿਰ ਫਸਾ ਕੇ ਭਕਾਈ ਮਾਰਦੇ ਆ ਕਿ ਜੀ ਗੁਰੂ ਨਾਨਕ ਸਾਹਿਬਾਨ ਜਿਹੜੇ ਹੈ ਇਹ ਵਿਸ਼ਨੂੰ ਦੇ ਅਵਤਾਰ। ਸਾਰੀ ਉਮਰ ਵੱਡੀਆਂ ਪੋਸਟਾਂ ਮਾਣੀਆਂ, ਉਦੋਂ ਨਹੀਂ ਜੇ ਰੱਜ ਆਇਆ ਤਾਂ ਲਾਲਪੁਰਿਆ ਆਹ ਗੱਲਾਂ ਨਾਲ ਤੈਨੂੰ ਬਹੁਤੇ ਮੈਡਲ ਮਿਲ ਜਾਣਗੇ। ਪਰ ਸਾਡੀ ਕੌਮ ਦੇ ਵਿੱਚ ਇਸ ਮੌਕੇ ਇਹ ਬਹੁਤ ਵੱਡੀ ਘਾਟ ਆ। ਨਾ ਕੋਈ ਅਕਾਲੀ ਬੋਲਿਆ ਉਹਦੇ ਖਿਲਾਫ, ਨਾ ਟਕਸਾਲੀ, ਨਾ ਸ਼੍ਰੋਮਣੀ ਕਮੇਟੀ ਪਰਚਾ ਦਰਜ ਕਰਾਉਂਦੀ ਆ। ਖੱਜਲਤਾ ਹੋਏ ਨਾ, ਚਾਹੇ ਬਣੇ ਕੁਛ ਨਾ ਹੋਵੇ। ਨਾ ਅਕਾਲ ਤਖਤ ਸਾਹਿਬ ਨੇ ਕਿਹਾ ਵੀ ਇੱਥੇ ਸੱਦੋ ਇਹਨੂੰ,
ਕੀ ਭਕਾਈ ਮਾਰਦਾ। ਅੱਜ ਉਹ ਬੋਲਿਆ, ਕੱਲ ਨੂੰ ਕੋਈ ਹੋਰ ਬੋਲੂ, ਫਿਰ 500-700 ਵੀਡੀਓ ਬਣਾ ਕੇ ਕਿਸੇ ਚੈਨਲ ਤੇ ਮੇਰੇ ਵਰਗੇ ਨੂੰ ਸੱਦ ਕੇ ਕਹਿਣਗੇ ਵੀ ਤੁਸੀਂ ਕਹਿੰਦੇ ਹੋ ਜੀ ਇਹ ਗੱਲ ਗਲਤ ਆ। ਜਿਹੜੇ 500 ਸਿੱਖ ਵਾ ਇਹ ਬੜੇ ਸਨਮਾਨਿਤ ਨੇ। ਇਹ ਦੇਖੋ ਜੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਆ ਦਿੱਲੀ ਕਮੇਟੀ ਦਾ ਪ੍ਰਧਾਨ ਆ ਜੀ ਪਟਨਾ ਸਾਹਿਬ ਫਲਾਨਾ, ਇਹ ਜੀ ਹਜੂਰ ਸਾਹਿਬ ਆ ਤਖਤਾਂ ਦੇ ਜਥੇਦਾਰ ਨੇ, ਆ ਤੁਹਾਡਾ ਇਹ ਵਿਦਵਾਨ ਆ ਜੀ। ਇਹਨਾਂ ਨੇ ਕਿਹਾ ਇਹਨਾਂ ਨੂੰ ਪਤਾ ਨਹੀਂ ਹੈਗਾ ਜੀ ਤੁਸੀਂ ਗਲਤ ਹੋ। ਇਹ ਲੋਕਤੰਤਰ ਜਿਹਨੂੰ ਕਹਿੰਦੇ ਆ ਉਹਦੇ ਚ ਆਹੀ ਤਾਂ ਭਕਾਈ ਚੱਲਦੀ ਆ ਵੀ ਜਿਹੜੀਆਂ 48 ਸੱਚੇ ਨੇ ਉਹਨਾਂ ਦੀ ਕਦਰ ਨਹੀਂ, 52 ਭੇਡਾਂ ਜਿਹੜੀਆਂ ਨੇ ਉਹ 48 ਸ਼ੇਰਾਂ ਤੇ ਰਾਜ ਕਰਦੀਆਂ ਨੇ। ਆਹ ਤਾਂ ਲੋਕਤੰਤਰ, ਆਹੀ ਲੋਕਤੰਤਰ ਨੇ ਆਪਾਂ ਨੂੰ ਘੇਰਿਆ ਹੋਇਆ। ਖੈਰ ਬੇਨਤੀ ਅੰਤ ਵਿੱਚ ਉਹੀ ਜਿਹੜੀ ਸ਼ੁਰੂ ਚ ਕੀਤੀ ਕਿ ਸਮੇਧ ਸੈਣੀ ਦੇ ਇਸ ਮਾਮਲੇ ਤੇ ਬਾਹਲਾ ਸਾਨੂੰ ਖੁਸ਼ ਹੋਣ ਦੀ ਲੋੜ ਨਹੀਂ। ਇਹ ਇੱਕ ਸ਼ੋਸ਼ੇਬਾਜ਼ੀ, ਇੱਕ ਡਰਾਮਾ, ਪਰ ਇਹਨਾਂ ਨੂੰ ਦੁਨੀਆ ਭਰ ਦੇ ਵਿੱਚ ਨੰਗੇ ਕਰਨ ਲਈ ਇਹ ਜ਼ਰੂਰੀ ਹੈ। ਆਪਾਂ ਦਾ ਖਿਆਲ ਇਹ ਰੱਖੋ ਕਿ ਮੋਦੀ ਅਮਰੀਕਾ ਚਲਿਆ, ਉੱਥੇ ਕਿਤੇ ਕੋਈ ਇਹੋ ਜਿਹੀ ਗੱਲ ਨਾ ਹੋ ਜਾਏ ਜਿਹਦੇ ਨਾਲ ਸਿੱਖ ਕੌਮ ਨੂੰ ਇਹ ਦੁਨੀਆ 'ਚ ਬਦਨਾਮ ਕਰ ਸਕਣ, ਕਿਉਂਕਿ ਜਿਹੜੇ ਆਪਦੇ ਮੰਦਰਾਂ ਦੇ ਉੱਤੇ ਆਪ ਕਰਤੂਤ ਕਰਕੇ ਸਿੱਖਾਂ ਦੇ ਸਿਰ ਵੱਢ ਸਕਦੇ ਆ, ਇਹੋ ਜਿਹੀ ਹਰਕਤ ਵੀ ਕਰ ਸਕਦੇ ਆ ਵੀ ਉੱਥੇ ਪਹਿਲੋਂ ਮੋਦੀ ਦੇ ਖਿਲਾਫ ਕੁਝ ਕਰਵਾ ਦੇਣ, ਮੁੜ ਕੇ ਕਹਿਣ ਦੇਖੋ ਜੀ ਸਿੱਖ ਬੜੇ ਮਾੜੇ। ਖਿਆਲ ਰੱਖੋ, ਇੱਥੇ ਸਮਾਪਤੀ ਆ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।